ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੀਐਨ ਲਈ ਕੋਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਪੰਜਾਬ ਸਰਕਾਰ ਤੋਂ। ਪਹਿਲਾਂ ਹੀ ਅੰਦਰ ਖਾਤੇ ਕਈ ਰੱਦੋ ਬਦਲ ਤੇ ਕਈ ਫੇਰ ਬਦਲ ਦੇ ਨਾਲ ਉਲਝ ਰਹੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ ਲੱਗਿਆ ਜੀ, ਉਹ ਵੀ ਪੰਚਾਇਤੀ ਚੋਣਾਂ ਸੰਬੰਧੀ। ਪ੍ਰਵੀਨ ਜੀ ਸੱਚ ਜਾਣਿਓ ਜੀ, ਏਦਾਂ ਸਮਝ ਲਓ ਕਿ ਆਪਾਂ ਕੋਰਟ ਰੂਮ ਦੇ ਵਿੱਚ ਹੀ ਬੈਠੇ ਸੀਗੇ ਜੋ ਪ੍ਰੋਸੀਡਿੰਗ ਹੋਈ ਆ। ਠੀਕ ਹੈ ਜੀ। ਤੇ ਅੱਜ ਇੱਕ ਵੇਲਾ ਐਸਾ ਆ ਗਿਆ ਕਿ ਪੰਜਾਬ ਸਰਕਾਰ ਜਿਵੇਂ ਕ੍ਰਾਈਮ ਕਰਦਾ ਬੱਚਾ ਜੀ, ਬਿਲਕੁਲ ਠੀਕ ਸਾਹਿਬ ਚੋਣ ਰੱਦ ਹੋਣ ਜਾ ਰਹੀ ਸੀ। ਪ੍ਰਵੀਨ ਜੀ ਵੱਡੀ ਗੱਲ ਕਹਿ ਰਿਹਾ। ਅੱਛਾ, ਚੋਣ ਇੱਕ ਵੇਲੇ ਬਿਲਕੁਲ ਪ੍ਰਵੀਨ ਜੀ ਚੋਣ ਇਸ ਕਗਾਰ ਤੇ ਪਹੁੰਚ ਗਈ ਸੀ, ਇਸ ਮੁਹਾਨ ਤੇ ਪਹੁੰਚ ਗਈ ਸੀ ਕਿ ਸਮੁੱਚੇ ਪੰਜਾਬ ਦੀ ਚੋਣ ਰੱਦ ਹੋ ਗਈ। ਲੰਚ ਤੋਂ ਬਾਅਦ ਜਿਵੇਂ ਹੀ ਇਹ ਸਾਰੀਆਂ ਪਟੀਸ਼ਨਾਂ ਲਗਭਗ 125 ਪਟੀਸ਼ਨ ਗਈ ਪ੍ਰਵੀਨ ਜੀ, ਜਿਵੇਂ ਹੀ ਪਟੀਸ਼ਨ ਕਲੱਬ ਹੋ ਕੇ ਸੁਣਵਾਈ ਤੇ ਆਈ ਸਭ ਕੋਰਟ ਤੇ ਟੁੱਟ ਕੇ ਪੈ ਗਿਆ। ਅੱਛਾ, ਇਹ ਹੈ ਕੀ ਆ, ਬਣਾ ਕੀ ਰੱਖਿਆ ਤੁਸੀਂ ਯਾਰ। ਮਤਲਬ ਇਹਨਾਂ ਨੇ ਕਿਹਾ ਜੀ, ਉਹਨਾਂ ਕਿਹਾ ਕਿ ਨੋਟੀਫਿਕੇਸ਼ਨ ਵਾਪਸ ਲੈਣਾ ਜੇ ਕਿ ਨਹੀਂ, ਚੋਣਾਂ ਦਾ ਨੋਟੀਫਿਕੇਸ਼ਨ। ਠੀਕ ਹੈ। ਕਹਿੰਦੇ ਜੀ 24 ਘੰਟਿਆਂ ਦਾ ਸਮਾਂ ਦੇ ਦਿਓ, ਸਲਾਹ ਮਸ਼ਵਰਾ। ਉਹਨਾਂ ਕਿਹਾ 1 ਘੰਟਾ ਮਿਲੇਗਾ, ਆ ਕੇ ਜਵਾਬ ਦਿਓ। ਤੁਸੀਂ ਦੇਖੋ ਕਿ ਸਰਕਾਰ ਦੀ ਕੀ ਦੁਰਗਤ ਹੋਏਗੀ। ਅੱਛਾ, ਪਟੀਸ਼ਨਾਂ ਤੇ ਸਵਾਲ ਚੁੱਕਦੇ ਇਹਨਾਂ ਦੇ ਵਕੀਲ ਸਾਹਿਬ ਕਹਿ ਰਹੇ ਨੇ ਕਿ ਦੇਖੋ ਜੀ ਇਹਨਾਂ ਨੂੰ ਚੋਣ ਕਮਿਸ਼ਨ ਕੋਲ ਜਾਣਾ ਚਾਹੀਦਾ। ਉਹ ਕਹਿੰਦੇ ਐਕਟ ਪੜੋ ਪਹਿਲਾਂ। ਚੋਣ ਕਮਿਸ਼ਨ ਕੋਲ ਤਦ ਜਾਈਦਾ ਜਦੋਂ ਵੋਟਾਂ ਪੈ ਜਾਣ, ਡਨ ਹੋ ਜਾਣ। ਤੁਸੀਂ ਤੇ ਪਹਿਲਾਂ ਹੀ ਕੜੀ ਘੋੜੀ ਖੜੇ ਜੀ ਜੀ। ਤੋਂ ਮਤਲਬ ਕਿ ਇੱਕ ਕਾਕਾ ਲੋਹਗੜ੍ਹ ਵਾਲੇ ਆ ਨਾ ਜਿਹੜੇ ਸਾਬਕਾ MLA, ਉਹਨਾਂ ਦੇ ਪਿੰਡ ਦੀ ਪਟੀਸ਼ਨ। ਠੀਕ ਹੈ। ਐਡਵੋਕੇਟ ਸਨ ਉਧਰੋਂ ਭੁੱਲਰ ਸਾਹਿਬ, ਮਨਜਿੰਦਰ ਸਿੰਘ ਭੁੱਲਰ। ਤਾਂ ਮਤਲਬ ਕਿ ਹਾਕਮ ਸਿੰਘ ਵੀ ਮੇਰੇ ਖਿਆਲ ਦੇ ਨਾਲ, ਜੋ ਪੰਨੂ ਸਾਹਿਬ ਦੇ ਦੋਸਤ, ਸਭ ਨੂੰ ਪਤਾ ਹੀ ਹੈ, ਦੀਪ ਸਿੱਧੂ ਦੇ ਵੀ ਦੋਸਤ, ਉਹ ਵੀ ਪਟੀਸ਼ਨ ਕਰਤਾ ਨੇ। ਠੀਕ ਹੈ। ਤਾਂ ਮਤਲਬ ਕਿ ਕਿਉਂਕਿ ਪਟੀਸ਼ਨਾਂ ਬਹੁਤ ਨੇ ਨਾ ਸਾਹਿਬ। ਸਰ ਇੱਥੋਂ ਤੱਕ ਕਿਹਾ ਗਿਆ ਕਿ ਐਕਟ ਤਾਂ ਪੜੋ। ਫਿਰ ਇਸ ਤੋਂ ਇਲਾਵਾ ਉਹਦੇ ਜਿਹੜੇ ਗਰਾਊਂਡਸ ਨੇ ਨਾ ਪ੍ਰਵੀਨ ਜੀ, ਜਿਵੇਂ ਤੁਹਾਨੂੰ ਦੱਸਾਂ, 2-4 ਹੀ ਦੱਸਾਂ, ਤੁਸੀਂ ਮੱਥਾ ਫੜ ਕੇ ਬਹਿ ਜਾਓਗੇ ਕਿ ਦੂਜਿਆਂ ਨੇ ਬੁਰਸ਼ਾਗਰਦੀ ਜਾਂ ਏਦਾਂ ਦੀ ਹੇਰਾਫੇਰੀ ਤੇ ਕੀਤੀ ਆ, ਪਰ ਇਹਨਾਂ ਨੂੰ ਤਾਂ ਯਾਰ ਇਹ ਵੀ ਨਹੀਂ ਕਰਨਾ ਹੀ ਨਹੀਂ ਆ ਰਿਹਾ ਤੇ ਇਹਨਾਂ ਧੱਕਾ ਕਰ ਰਹੇ ਨੇ, ਹਨਾ। ਸੋ ਪ੍ਰਵੀਨ ਜੀ ਗੱਲ ਇਹ ਆ ਕਿ ਇਸ ਵੇਲੇ ਗਰਾਊਂਡ ਸੇ ਕਹਿੰਦੇ ਨੇ ਕਿ ਚੁੱਲਾ ਟੈਕਸ ਤੇ ਨੋ ਡਿਊ ਸਰਟੀਫਿਕੇਟ ਦੇ ਕੇ ਵੀਡੀਓ RO ਨੂੰ 2 ਦਿਨਾਂ ਬਾਅਦ ਕਹਿੰਦਾ ਕਿ ਇਹਨਾਂ ਨੇ ਸਰਕਾਰੀ ਗਲੀ ਨੱਪੀ ਹੈ, ਲਓ। ਅੱਛਾ, ਕਮਾਲ ਦੀ ਗੱਲ ਹੈ, ਆਪ ਦੇ ਕੇ ਨੋ ਡਿਊ ਸਰਟੀਫਿਕੇਟ ਕਹਿ ਰਹੇ ਜੀ ਇਹਨਾਂ ਨੇ ਗਲੀ ਨੱਪੀ। ਤੁਸੀਂ ਐਡੋਂ ਹਾਸੋਹੀਣੀ ਸਥਿਤੀ ਕੀ ਦੇਖੋਗੇ ਸਰ। ਅੱਛਾ ਪ੍ਰਵੀਨ ਜੀ, ਇੱਕ ਜਗ੍ਹਾ ਤੇ ਚੋਣ ਸਿੰਬਲ ਦੇਣ ਤੋਂ ਬਾਅਦ ਕਹਿੰਦੇ ਜੀ ਕਾਗਜ਼ ਰੱਦ। ਇਹ ਵੀ ਪਟੀਸ਼ਨ ਦਾ ਗਰਾਊਂਡ ਹੈ ਇੱਕ ਥਾਂ ਤੇ। ਅੱਛਾ, ਇਹ ਵੀ ਪਟੀਸ਼ਨ ਦਾ ਗਰਾਊਂਡ ਹੈ ਸਾਹਿਬ, ਕਿ ਮਤਲਬ ਕਿ ਇੱਕ ਬੰਦੇ ਦੇ ਇਹ ਕਹਿ ਕੇ ਕਾਗਜ਼ ਰੱਦ ਕਰ ਦਿੱਤੇ ਜਾਂਦੇ ਨੇ ਕਿ ਇਹਨੇ ਸਰਕਾਰੀ ਜਗ੍ਹਾ ਨੱਪੀ ਹੈ, ਤੇ ਜਿਹੜੇ ਬੰਦੇ ਦੇ ਕਾਗਜ਼ ਕੱਲੇ ਦੇ ਕਾਇਮ ਰਹਿੰਦੇ ਆ ਸਾਹਿਬ, ਉਹਦੇ ਤੇ ਖੁਦ ਹਾਈ ਕੋਰਟ 'ਚ ਮੁਕੱਦਮਾ ਚੱਲਦਾ ਹੈ ਜ਼ਮੀਨ ਨੱਪੇ ਦੀ, ਕਿਉਂਕਿ ਪੰਚਾਇਤ ਨੇ ਕੀਤਾ ਉਹਦੇ ਤੇ। ਦੇਖ ਲਓ, ਮੈਂ ਤਾਂ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਪ੍ਰਵੀਨ ਜੀ, ਹੋ ਸਕਦਾ ਤੁਸੀਂ ਆਪਦੇ ਮੱਥੇ 'ਚ ਖੁਦ ਘਸੁੰਨ ਮਾਰ ਲਵੋ, ਪਰ ਮਾਰਨਾ ਨਹੀਂ ਹੈ। ਜੀ ਜੀ। ਇਹਨਾਂ ਦਾ ਕੀ ਜਾਣਾ, ਸਿਰ ਦਾ ਕੀ ਜਾਣਾ, ਉਹ ਨਾ ਟੀਵੀ ਬਚ ਜਾਣਾ ਸੀ। ਨਹੀਂ, ਅਸੀਂ ਟੀਵੀ ਵੀ ਬਚਾਉਣਾ, ਰੋਜੀ ਰੋਟੀ ਸਿਰ ਵੀ ਬਚਾਉਣਾ। ਤਾਂ ਮਤਲਬ ਕਿ ਕੀ ਚੱਲ ਰਿਹਾ ਹੈ। ਉਹ ਕਹਿੰਦੇ ਕਿ ਫਾਈਲਾਂ ਪਾੜ ਦਿੱਤੀਆਂ, ਇਹ ਵੀ ਪਟੀਸ਼ਨ ਦਾ ਗਰਾਊਂਡ ਹੈ।
नामजदगी दाखिल ही नहीं होने दी सर। तो ऐसे ऐसे जो ग्राउंड्स निकल गए ਜੀ मतलब कि एक वेले तो इदा लगता सी सारे पंजाब दी चोन रद्द, ਠੀਕ पर ਹੈ फिर इन्होंने टाइम लिया ਜਾਂ हो सकता है पर इत्थे गिड़गड़ा फिर इन्होंने कहा जी इदा करो भी ਜਿਹੜੀਆਂ ਜਿਹੜੀਆਂ ਪਟੀਸ਼ਨਾਂ ਨੇ ਉੱਥੇ ਰੱਦ ਕਰ ਦਿਓ ਜਾਂ ਸਟੇ ਕਰ ਦਿਓ। ਸਰ ਸਟੇ ਹੋ ਗਿਆ ਲਗਭਗ 200 ਤੋਂ ਵੱਧ ਪਿੰਡਾਂ ਦਾ ਇਲੈਕਸ਼ਨ ਠੀਕ ਤੇ ਹੈ ਪ੍ਰਵੀਨ ਜੀ ਰਾਤੋਂ ਰਾਤ ਤੁਸੀਂ ਵੇਖਣਾ ਮੇਰੀ ਗੱਲ ਯਾਦ ਕਰ ਲੈਣਾ 1000-1500 ਪਟੀਸ਼ਨ ਹੋਰ ਜਾ ਰਹੀ ਹੈ ਸੁਪਰੀਮ ਹਾਈ ਕੋਰਟ ਚ। ਠੀਕ ਹੈ ਲੋਕ ਭੱਜ ਪਏ ਕਿਉਂਕਿ ਹੇਠਾਂ ਹੋ ਹੀ ਇਹ ਰਿਹਾ ਸੀ। ਤੁਸੀਂ ਗਿੱਦੜਬਾਹ ਚ ਦੇਖ ਲਓ 52 ਚੋਂ 29 ਪਿੰਡਾਂ ਦੇ ਸਰਪੰਚ ਰਾਤੋਂ ਰਾਤ ਕਾਗਜ਼ ਰੱਦ ਕਰਕੇ ਥਾਪ ਦਿੱਤੇ ਗਏ। ਰਾਜਾ ਵੜਿੰਗ ਧਰਨੇ ਤੇ ਬੈਠਾ ਸਰ। ਰਾਜਾ ਵੜਿੰਗ ਐ ਨਹੀਂ ਹੈ। ਹਰਿਆਣੇ ਦੇ ਇਲੈਕਸ਼ਨ ਤੋਂ ਵਿਹਲਾ ਨਹੀਂ ਹੋਇਆ, ਪਹਿਲਾਂ ਜਾ ਕੇ ਪੁਲ ਮੰਨ ਲਿਆ, ਆਪਦਾ ਮੁੰਡਾ ਵੀ ਨਾਲ ਲੈ ਗਿਆ, ਆਪਦਾ ਜਵਾਕ। ਰਾਜਾ ਵੜਿੰਗ ਦੀ ਇਹ ਸਿਫਤ ਹੈ, ਤੁਹਾਨੂੰ ਪਤਾ, ਤੁਸੀਂ ਤੇ ਜਾਣਦੇ ਹੋ ਬਥੇਰੇ ਮੇਰੇ ਨਾਲੋਂ। ਧਰਨੇ ਤੋਂ ਮਤਲਬ ਕਿ ਬੰਦੇ ਨੇ ਉੱਥੇ ਘਾਹ ਪਾਤਾ ਜੀ। 52 ਪਿੰਡਾਂ ਚੋਂ 29 ਉਹਨੇ ਆਖਿਆ ਕਿ ਜੇ ਮੈਂ ਡੀਸੀ ਤੇ ਐਸਡੀਐਮ ਮਾਫੀਆਂ ਨਾ ਮੰਗਾਈਆਂ ਤੇ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਰੱਖ। ਤੇ ਉਹਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਪਾਤੀ ਆ ਤੇ ਮੇਰੇ ਖਿਆਲ ਦੇ ਨਾਲ ਨੋਟਿਸ ਵੀ ਹੋ ਗਿਆ। ਤੋ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਵੀ ਬਾਦਲ ਪਿੰਡ ਚੋਂ ਨਿਕਲਣਾ ਪਿਆ। ਉਹਨਾਂ ਨੇ ਵੀ ਜਾ ਕੇ ਡੀਸੀ ਦਫ਼ਤਰ ਘੇਰਿਆ ਸ੍ਰੀ ਮੁਕਤਸਰ ਸਾਹਿਬ। ਇਹੀ ਕੁਝ 52 ਪਿੰਡਾਂ ਚੋਂ ਤੁਸੀਂ ਦੇਖੋ ਕਿ 29 ਪਿੰਡਾਂ ਦੇ ਕਾਗਜ਼ ਰੱਦ ਹੋ ਜਾਣੇ ਪ੍ਰਵੀਨ ਜੀ। ਕੀ ਇਹ ਤੁਹਾਨੂੰ ਗੈਰ ਸਧਾਰਨ ਜਾਂ ਸਧਾਰਨ ਲੱਗਦਾ ਸਰ? ਮੈਂ ਤੁਹਾਡੇ ਤੇ ਸੁਣ ਬਿਲਕੁਲ ਬਿਲਕੁਲ। ਤੋ ਇਹੋ ਜਿਹੀਆਂ ਵਾਹੀਆਤ ਹੇਰਾਫੇਰੀਆਂ ਇਹਨਾਂ ਨੇ ਕੀਤੀਆਂ ਕਿ ਫਸ ਗਏ। ਮੇਰਾ ਦੋਸਤ ਪੁਲਿਸ ਚੋਂ ਰਿਟਾਇਰ ਹੈ ਜੀ, ਬਹੁਤ ਹੀ ਤਗੜਾ ਕੌਪ ਸੀਗਾ ਕਿਸੇ ਟਾਈਮ ਦਾ, ਸਾਡਾ ਸੀਨੀਅਰ ਪਲੇਅਰ ਸੀ। ਉਹਨੇ ਮੈਨੂੰ ਆਪਣੇ ਇਲਾਕੇ 'ਚ ਜਾਣਕਾਰੀ ਦੱਸੀ। ਉਹਨੇ ਆਖਿਆ ਤੁਹਾਨੂੰ ਪਤਾ ਹੀ ਯਾਰ ਪੁਲਿਸ ਵਾਲਿਆਂ ਦੇ ਨੈਟਵਰਕ, ਉਹਨੇ ਆਖਿਆ 50-50 ਹਜ਼ਾਰ ਤੇ ਗੁੰਡਾ ਹਾਇਰ ਕੀਤਾ ਗਿਆ। ਉਹ ਅੱਛਾ ਕਿ ਤੁਹਾਡਾ ਕੰਮ ਇਹ ਹੈ ਕਿ ਕਾਗਜ਼ ਖੋ ਕੇ ਪਾੜਨੇ। 50-50 ਹਜ਼ਾਰ ਪਰ ਡੇ ਤੇ ਸਰ। ਤਾਂ ਏਦਾਂ 50-50 ਜਣਿਆਂ ਦੀਆਂ ਟੋਲੀਆਂ ਬਣੀਆਂ ਸਰ। ਜੀ ਜੀ। ਗੈਂਗਸਟਰ ਮਤਲਬ ਕਿ ਹਾਲੇ ਤੇ ਇਹ ਨਹੀਂ ਗਈਆਂ ਪਟੀਸ਼ਨਾਂ ਕਿ ਗੈਂਗਸਟਰਾਂ ਨੇ ਸਰਪੰਚ ਬਣਵਾ ਦਿੱਤੇ ਸਨ। ਤਾਂ ਮਤਲਬ ਮੇਰਾ ਮੰਨਣਾ ਹੈ ਕਿ ਤੁਸੀਂ ਦੇਖੋ ਕਿ ਰਾਤੋਂ ਰਾਤ ਸੈਂਕੜੇ ਪਟੀਸ਼ਨਾਂ ਹੋਰ ਜਾ ਰਹੀਆਂ ਨੇ ਹਾਈ ਕੋਰਟ। ਲੋਕ ਵਕੀਲਾਂ ਨੂੰ ਫੋਨ ਕਰ ਰਹੇ ਸਭ, ਇੱਥੋਂ ਵੀ ਆ ਗਿਆ, ਇੱਥੋਂ ਵੀ ਆ ਗਿਆ। ਤਾਂ ਮਤਲਬ ਇਹ ਅੱਜ ਇਹ ਬਚ ਗਏ ਆ। ਇਹ ਰੋ ਕਰਲਾ ਕੇ ਹੁਣ 10 ਵਜੇ ਸਵੇਰੇ ਫਿਰ ਸੁਣਵਾਈ ਸਟਾਰਟ ਹੋਏਗੀ ਪ੍ਰਵੀਨ ਜੀ। ਦੂਸਰੀਆਂ ਪਟੀਸ਼ਨਾਂ ਆ ਜਾਂਦੀਆਂ, ਇਹ ਡਿਸਪੋਜ਼ ਆਫ ਹੁੰਦੀਆਂ ਕਿ ਨਹੀਂ? ਜੇ ਡਿਸਪੋਜ਼ ਆਫ ਕਰਦੇ ਤਾਂ ਹੋ ਸਕਦਾ ਸਟੇ ਜਦ ਹੀ ਹੋ ਜਾਏ, ਇਲੈਕਸ਼ਨ ਸਟੇ ਹੋ ਜਾਏ, ਹਾਲੇ ਵੀ ਸੰਭਾਵਨਾ। ਠੀਕ ਹੈ। ਜੇ ਮੰਨ ਲਓ ਇਸ ਮਾਮਲੇ 'ਚ ਤਰੀਕਾਂ ਪੈਂਦੀਆਂ ਨੇ ਅੱਗੇ ਜਾਂ ਤਰੀਕ ਪੈ ਜਾਂਦੀ ਹੈ ਤਦ ਵੀ ਜਿਹੜੀਆਂ ਨਵੀਆਂ ਪਟੀਸ਼ਨਾਂ ਆਉਣਗੀਆਂ ਸਰ ਉਹ ਤੁਰੰਤ ਸੁਣਵਾਈ ਤੇ ਗੱਲ ਲੱਗ ਸਕਦੀਆਂ ਨੇ। ਕਿਉਂਕਿ ਮੈਟਰ ਬਹੁਤ ਕਹਿ ਲਓ ਕਿ ਲੋਕਤੰਤਰ ਵਾਸਤੇ ਖਤਰਨਾਕ ਹੋ ਗਿਆ। ਮੈਂ ਤੁਹਾਨੂੰ ਕੁਝ ਗਰਾਊਂਡਸ ਜਿਹੜੇ ਮੂੰਹ ਜ਼ਬਾਨੀ ਹੈ ਯਾਦ ਉਹ ਤੁਹਾਨੂੰ ਦੱਸਿਆ। ਤਾਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਵੀ ਮਾੜਾ ਮੋਟਾ ਕਾਨੂੰਨ ਤੋਂ ਵਾਕਿਫ ਹੈ ਤਾਂ ਉਹ ਜੀ ਜੀ। ਤੇ ਮਿੰਟੂ ਜੀ ਅਗਲੀ ਇਹਨਾਂ ਗੱਲ ਤੋਂ ਜੀ ਪੰਜਾਬ ਸਰਕਾਰ ਦੀ ਗੱਲ ਹੀ ਕਰ ਲਈਏ ਮਿੰਟੂ ਜੀ। ਅੱਗੇ ਚੀਫ ਸੈਕਟਰੀ ਵੀ ਬਦਲਤਾ ਜੀ ਲੰਘੇ ਦਿਨਾਂ ਦੇ ਵਿੱਚ। ਤਾਂ ਪਿਛਲੇ 1-2 ਹਫ਼ਤਿਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਤਬਾਦਲੇ ਹੋ ਚੁੱਕੇ ਆ, ਕਈਆਂ ਤੋਂ ਅਸਤੀਫੇ ਵੀ ਲੈ ਲਏ। ਲਵਲੀ ਨਿਰਮਾਣ ਦਾ ਗੀਤ ਸੁਣਿਆ ਸੀ, ਪੱਤੇ ਪੱਤ ਚੜਦੇ ਤੂੰ ਕਲੀ ਬਹਾਰਾਂ ਦੀ, ਕਾਤੋਂ ਚੱਲਿਆ ਦਿਲਾ ਰੱਖਦਾ ਹੈ ਉਹ ਤੋਂ ਆਸ ਪਿਆਰਾਂ ਦੀ। ਜੀ ਜੀ। ਅਸੀਂ ਪੱਤੇ ਪੱਤ ਚੜਦੇ ਉਹ ਕਲੀ ਬਹਾਰਾਂ ਦੀ। ਤਾਂ ਗੱਲ ਇਹ ਆ ਕਿ ਪੱਤਝੜ ਚੱਲ ਰਿਹਾ ਸਰ। ਮੁੱਖ ਮੰਤਰੀ ਦੇ ਦਫ਼ਤਰ 'ਚ ਨਾ ਪੱਤਝੜ। ਅੱਛਾ। ਪਹਿਲਾਂ ਓਂਕਾਰ ਜੀ ਆ ਸਾਡਾ ਗਰਾਈ ਆ, ਮੁੰਡਾ ਚੰਗਾ, ਉਹਦੇ ਯਾਰ ਦੋਸਤ ਮੈਂ ਨਹੀਂ ਕਦੇ ਪਰਸਨਲ ਮਿਲਿਆ ਐਵੇਂ ਕਵਾਂ। ਜਿਹੜੇ ਉਹਦੇ ਬਚਪਨ ਦੇ ਯਾਰ ਉਹ ਦੱਸਦੇ ਕਹਿੰਦੇ ਮਿੰਟੂ ਯਾਰ ਬੰਦਾ ਬਹੁਤ ਲੱਠਾ ਸੀਗਾ, ਵਫਾਦਾਰ ਬੰਦਾ ਸੀ। ਮੈਂ ਕਿਹਾ ਵਫਾਦਾਰ ਹੀ ਪਹਿਲਾਂ ਬਲੀ ਚੜਦੇ ਹੁੰਦੇ ਸਨ। ਦੂਜਾ ਵਧਵਾ ਕਿਆ ਐਂਕਰ ਸੀਗਾ ਸਰ, ਤੁਹਾਡੇ ਵਰਗਾ ਪ੍ਰਵੀਨ ਸ਼ਰਮਾ ਜੀ। ਫਿਦਾ ਸੀ ਮੈਂ ਉਹਨਾਂ ਦੀ ਮਤਲਬ ਕਿ ਟੈਲੈਂਟ ਤੇ, ਬਹੁਤ ਜ਼ਬਰਦਸਤ ਐਂਕਰ। ਇਹਨਾਂ ਦੇ ਖਾਸਮ ਖਾਸ ਛੁੱਟੀ ਮਨਪ੍ਰੀਤ ਕੌਰ ਬਹੁਤ ਹੀ ਖਾਸਮ ਖਾਸ ਛੁੱਟੀ। ਬਲਤੇਜ ਪੰਨੂ ਬਾਰੇ ਤੇ ਦੱਸਣ ਦੀ ਜ਼ਰੂਰਤ ਹੀ ਨਹੀਂ ਸਾ ਪ੍ਰਵੀਨ ਜੀ, ਤੁਹਾਨੂੰ ਤੇ ਖਾਸ ਤੌਰ ਤੇ, ਤੁਸੀਂ ਤੇ ਵਾਕਫ ਹੋ ਕਿੰਨੀ ਯਾਰੀ, ਲੰਗੋਟੀਏ ਯਾਰ, ਜਿਗਰੀ ਯਾਰ, ਸਾਂਝੀ ਬੁਰਕੀ ਖੱਟਰ ਤੇ ਮੋਦੀ ਸਾਹਿਬ ਦੀ ਯਾਰੀ ਸੀ।
ਤਾਂ ਅੱਜ ਕੀ ਹੋਇਆ ਕਿ ਪੰਨੂ ਸਾਹਿਬ ਨੇ ਕਨਫਰਮ ਕੀਤਾ, ਖਬਰ ਅਲੱਗ ਚੀਜ਼ ਹੈ, ਸਾਨੂੰ ਹਾਂਜੀ। ਕਨਫਰਮ ਕੀਤਾ, ਕੋਈ ਮਾੜੀ ਮੋਟੀ ਪੁਰਾਣੀ ਲਿਹਾਜ਼ ਦੀ ਕੰਮ ਕਰਦੀ ਹੈ ਨਾ ਸਾਹਿਬ, ਕਨਫਰਮ ਕੀਤਾ, ਮੇਰੇ ਮੈਸੇਜ ਦਾ ਰਿਪਲਾਈ ਕੀਤਾ, ਮੈਨੂੰ ਤਾਂ ਬੜੀ ਖੁਸ਼ੀ ਹੋਈ ਸਰ ਇਸ ਗੱਲ ਦੀ। ਫੋਨ ਤੇ ਨਹੀਂ ਚੁੱਕਿਆ ਮੈंने ਕਿ ਅਸਤੀਫਾ ਦੇ ਦਿੱਤਾ ਹੈ। ਤਾਂ ਮਤਲਬ ਪਤਝੜ ਛਾ ਗਈ ਹੈ ਸਰ ਜੀ। ਤਾਂ ਗੱਲ ਇਹ ਆ ਕਿ ਇਸ ਪਤਝੜ ਦੀ ਰੁੱਤ ਦੇ ਵਿੱਚ ਮਾਨ ਸਾਹਿਬ ਕਿਵੇਂ ਚੁੱਪ ਨੇ, ਇਹ ਤੁਹਾਨੂੰ ਸਵਾਲ ਪਰੇਸ਼ਾਨ ਨਹੀਂ ਕਰਦਾ? ਜਿਹੜਾ ਸ਼ਖਸ ਜਦੋਂ ਬੋਲਦਾ ਸੀ ਦੂਜਿਆਂ ਦੀ ਬੋਲਤੀ ਬੰਦ ਕਰ ਦਿੰਦਾ ਸੀ, ਅੱਜ ਮੌਨੀ ਬਾਬਾ ਕਿਉਂ ਹੈ? ਇੱਕ ਇੱਕ ਕਰਕੇ ਯਾਰ ਮਹਿਫਲ ਚੋਂ ਕੱਢੇ ਜਾ ਰਹੇ। ਇੰਨੀ ਯਾਰੀ ਸਸਤੀ ਹੋ ਗਈ, ਸਿਆਸਤ ਇੰਨੀ ਆਗੇ ਹੋ ਗਈ ਕਿ ਗਲਤੀਆਂ ਹੀ ਇੰਨੀਆਂ ਨੇ। ਕੁਝ ਤੇ ਸਾਫ਼ ਕਰੋ ਸਰ ਜੀ, ਕੀ ਅਸਤੀਫੇ ਤੁਸੀਂ ਲੈ ਰਹੇ ਹੋ ਕਿ ਦਿੱਲੀ ਲੈ ਰਹੀ ਹੈ? ਜੇ ਉਹ ਅਸਤੀਫੇ ਆਪ ਦੇ ਰਹੇ ਆ ਤਾਂ ਕੀ ਉਹ ਤੁਹਾਡੇ ਤੋਂ ਦੁਖੀ, ਦਿੱਲੀ ਤੋਂ ਦੁਖੀ? ਸਾਨੂੰ ਦੱਸ ਤੇ ਦਿਓ, ਸਾਨੂੰ ਦੱਸ ਜਾ, ਨਹੀਂ ਜ਼ਰਾ ਦੱਸ ਜਾ। ਤਾਂ ਮਤਲਬ ਕਿ ਸਰਕਾਰ ਸਾਨੂੰ ਦੱਸ ਹੀ ਨਹੀਂ। ਘੱਟੋ ਘੱਟ ਇੰਨਾ ਕਿ ਦੂਜਿਆਂ ਦਾ ਹੀ ਹੌਸਲਾ ਬਣਾ ਦਿਓ ਜਿਹੜੇ ਹੈਗੇ ਆ ਵੀ ਭਾਈ ਹੋਰ ਨਹੀਂ ਕਰਾਂਗੇ, ਅਸੀਂ ਹੋਰਾਂ ਤੋਂ ਨਹੀਂ ਲਵਾਂਗੇ। ਨਾ ਚੀਫ ਸੈਕਟਰੀ ਬਦਲ ਦਿੱਤਾ ਸਰ, ਚੀਫ ਸੈਕਟਰੀ ਬਦਲ ਦਿੱਤਾ। ਮੇਰਾ ਮੰਨਣਾ ਕਿ ਐਡਵੋਕੇਟ ਜਨਰਲ ਦਫ਼ਤਰ 'ਚ ਵੀ ਹਿਲਜੁਲ ਹੋਈ ਸਰ। ਜੀ, ਤਾਂ ਜਿਹੜੇ ਕਹਿ ਲਓ ਕਿ ਸਲਾਹਕਾਰ ਬਾਰੇ ਖਬਰ ਸੀਗੀ, ਉਹ ਤਾਂ ਅੱਜ ਟ੍ਰਿਬਿਊਨ 'ਚ ਵੀ ਲੱਗੀ ਪਈ ਹੈ ਸਰ, ਤੁਸੀਂ ਦੇਖਿਆ ਹੋਣਾ ਜੀ। ਤਾਂ ਸਾਡਾ ਮੁੱਖ ਮੰਤਰੀ ਸਿਰਫ ਇੱਕ ਸ਼ੋਅ ਪੀਸ ਬਣ ਕੇ ਰਹਿ ਗਏ। ਪੁਰਾਣੀਆਂ ਬੈਠਕਾਂ 'ਚ ਨਾ ਇੱਕ ਸ਼ੀਸ਼ਾ ਜਿਹਾ ਲੱਗਾ ਹੁੰਦਾ ਸੀ ਤੇ ਉਹਦੇ ਵਿੱਚ ਨਾ ਪ੍ਰਵੀਨ ਜੀ ਉਹਦੇ ਛੋਟੇ ਛੋਟੇ ਚਰਖੇ, ਬੀਨਾ, ਏਦਾਂ ਦਾ ਕੁਝ ਰੱਖਿਆ ਹੁੰਦਾ ਸੀ ਬੈਠਕਾਂ। ਕੱਚਿਆਂ 'ਚ ਜਦੋਂ ਆਪਾਂ ਪੱਕਿਆਂ 'ਚ ਆਏ ਨਾ ਪੰਜਾਬੀ, ਸਭ ਤੋਂ ਪਹਿਲਾਂ ਬੈਠਕਾਂ ਪਾਉਣੀਆਂ ਸਟਾਰਟ ਹੋਈਆਂ ਸੀ, ਬੈਠਕਾਂ ਤੇ ਡਿਉੜੀਆਂ, ਜਾਂ ਇੱਕ ਅੱਧ ਕਮਰਾ ਪਿੱਛੇ ਪੈਂਦਾ ਸੀਗਾ। ਤਾਂ ਉਹਨਾਂ ਬੈਠਕਾਂ ਦੇ ਵਿੱਚ ਨਾ ਇੱਕ ਸ਼ੀਸ਼ਾ ਜਿਹਾ ਲੱਗਾ ਹੁੰਦਾ ਸੀ, ਸਲਾਈਡ ਜਿਹੇ ਟਾਈਪ ਦਾ। ਉਹਨਾਂ ਦੇ ਵਿੱਚ ਨਾ ਕੁਝ ਪੀਸ ਜਿਹਾ ਰੱਖ ਦਿੰਦੇ ਸੀਗੇ, ਜਿੱਦਾਂ ਅੱਜ ਕੱਲ ਬੱਚੇ ਆ ਕੀ ਉਹਨੂੰ ਬੋਲਦੇ ਆ, ਭਾਲੂ ਜਿਹਾ ਰੱਖਦੇ ਆ, ਉਹਦਾ ਉਹ ਹਿਸਾਬ ਕਿਤਾਬ ਦਾ ਉਸ ਵੇਲੇ ਦਾ। ਇਹ ਸਾਡਾ ਮੁੱਖ ਮੰਤਰੀ ਤਾਂ ਸ਼ੋਅ ਪੀਸ ਬਣ ਗਿਆ ਸੀ। ਤਾਂ ਕੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ? ਤੇ ਕਮਾਲ ਦੀ ਗੱਲ ਹੈ ਕਿ ਇਹਦੇ ਨਾਲ ਦੇ ਮੁੱਖ ਮੰਤਰੀ ਤੇ ਕਿਉਂ ਨਹੀਂ ਬੋਲਦੇ ਪਏ? ਅਸੀਂ ਬੋਲਦੇ ਹਾਂ। ਮੇਰਾ ਮੰਨਣਾ ਕਿ ਬਹੁਤ ਵੱਡੀ ਵੋਟ ਮਾਨ ਕਰਕੇ ਮਿਲੀ ਆਮ ਆਦਮੀ। ਜੇ ਉਹ ਬੇਕਾਰ ਬੰਦਾ ਸੀਗਾ ਤਾਂ ਫਿਰ ਤੁਸੀਂ ਉਸ ਨੂੰ ਮੁੱਖ ਮੰਤਰੀ ਦੇ ਕਾਬਿਲ ਸਮਝੇ ਕਿਉਂਕਿ ਤੇ ਰੁੱਸ ਕੇ ਘਰ ਬਹਿ ਗਿਆ ਸੀ ਜੀ। ਤੇ ਜੇ ਅੱਜ ਉਹ ਗਲਤ ਪਰਫਾਰਮ ਕਰ ਰਿਹਾ ਤਾਂ ਤੁਸੀਂ ਉਸ ਨੂੰ ਕੰਟੀਨਿਊ ਕਿਉਂ ਕਰ ਰਹੇ? ਜੀ ਬਿਲਕੁਲ। ਤੁਸੀਂ ਵਿਧਾਇਕ ਦਲ ਤੇ ਗੱਲ ਛੱਡਦੇ ਕਿਉਂ ਨਹੀਂ ਕਿ ਤੁਸੀਂ ਫੈਸਲਾ ਕਰ ਲਓ? ਸੋ ਗੱਲ ਇਹ ਆ ਕਿ ਦਿੱਲੀ ਨੇ ਪੂਰਨ ਤੌਰ ਤੇ ਸਕੰਜੇ 'ਚ ਲੈ ਲਿਆ। ਅੱਜ ਮੈਨੂੰ ਕਹਿਣਾ ਪਏਗਾ ਦੁਖਦ ਕਹਿ ਲੋ ਕਿ ਜਜ਼ਬਾਤ ਨਾਲ ਕਿ ਅਕਾਲੀ ਸਹੀ ਪਿੱਟਦੇ ਸੀ, ਸੁਖਬੀਰ ਸਿੰਘ ਬਾਦਲ ਸਹੀ ਪਿੱਟਦਾ ਸੀ। ਤੁਸੀਂ ਯਾਦ ਕਰੋ ਸਟੇਟਮੈਂਟ, ਉਹ ਕਹਿੰਦੇ ਸੀ ਕਿ ਨਹੀਂ ਪ੍ਰਵੀਨ ਜੀ ਕਿ ਅਸੀਂ ਉਹਨਾਂ ਦੇ ਬਿਆਨਾਂ ਦਾ ਖੰਡਨ ਕਰਦੇ ਹੁੰਦੇ ਸੀ ਕਿ ਤੁਸੀਂ ਬਾਹਰੀ ਬਣਾ ਰਹੇ ਹੋ। ਕੈਪਟਨ ਵੀ ਇਹੋ ਕਹਿੰਦਾ ਸੀ ਕਿ ਤੁਸੀਂ ਪੰਜਾਬੀ ਵਰਸਜ ਬਾਹਰੀ ਬਣਾ ਰਹੇ ਹੋ, ਟੋਪੀਆਂ ਵਾਲੇ, ਪੱਗਾਂ ਵਾਲੇ ਬਣਾ ਰਹੇ। ਪਰ ਅੱਜ ਉਹ ਗੱਲਾਂ ਸਹੀ ਸਾਬਤ ਹੋ ਰਹੀਆਂ ਨੇ ਸਰ। ਅਸੀਂ ਲੋਕ, ਆਲੋਚਕ ਲੋਕ ਗਲਤ ਸਾਬਤ ਹੋ ਰਹੇ ਹਾਂ। ਤਾਂ ਅੱਜ ਸਾਡਾ ਮੁੱਖ ਮੰਤਰੀ ਪੂਰਨ ਤੌਰ ਤੇ ਸਕੰਜੇ 'ਚ ਹੈ, ਬੇਵਸ ਹੈ, ਤੇ ਸਾਡਾ ਪੰਜਾਬ ਸਰ ਬਸ ਤੇ ਬਸ ਦੇਖ ਰਿਹਾ ਕਿ ਯਾਰ ਕਦੋਂ ਦਿਨ ਬਦਲਣਗੇ। ਮੁੱਖ ਮੰਤਰੀ ਤੇ ਬਦਲ ਜਾਂਦੇ, ਸ਼ਾਇਦ ਹੁਣ ਵੀ ਬਦਲ ਜਾਵੇ, ਦਿਨ ਕਦੋਂ ਬਦਲਣਗੇ? ਬਸ ਇਹੀ ਉਮੀਦ ਇਹਨੂੰ ਕਹਿ ਲਓ ਕਿ ਅੰਦਰੋਂ ਅੰਦਰੀ ਖਾਈ ਜਾ ਰਹੀ ਹੈ ਸਿਉਂਕ ਵਾਂਗ। ਜੀ ਬਿਲਕੁਲ, ਜਿਵੇਂ ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਸੀ ਪੰਚਾਇਤੀ ਚੋਣਾਂ ਸੰਬੰਧੀ, ਜਿਹੜੇ ਹਾਈ ਕੋਰਟ ਦੇ ਵਿੱਚ ਜੋ ਕੁਝ ਵਾਪਰਿਆ, ਮਸਲਾ ਇਕੱਲੇ ਪੰਚਾਇਤੀ ਚੋਣਾਂ ਦਾ ਥੋੜ੍ਹਾ ਮਿੰਟੂ ਜੀ। ਇਸ ਟਾਈਮ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਲ ਪ੍ਰੋਕਿਉਰਮੈਂਟ ਦਾ ਵੀ ਮਸਲਾ ਹੈ, ਲਾਅ ਐਂਡ ਆਰਡਰ ਦਾ ਵੀ ਮਸਲਾ ਹੈ, ਹੋਰ ਬਥੇਰੇ ਮਸਲੇ ਨੇ। ਔਰ ਉਹਨਾਂ ਨੂੰ ਹੱਲ ਕਰਨ ਦੀ ਥਾਂ ਤੇ ਜਿਹੜੇ ਲੋਕ ਭਰੋਸਾ ਦੇ ਕੇ ਆਏ ਸੀ ਵੀ ਅਸੀਂ ਹੱਲ ਕਰਾਂਗੇ, ਹਰ ਮੁਸ਼ਕਿਲ ਦੀ ਦਵਾ ਦਾਰੂ ਬਣਾਂਗੇ, ਉਹ ਆਪਣੇ ਦਫ਼ਤਰਾਂ ਦੇ ਵਿੱਚ ਜਿਹੜੇ ਤਬਾਦਲੇ ਹੋ ਰਹੇ ਨੇ ਉਹਨਾਂ ਤੇ ਬੋਲਣਾ ਤਾਂ ਦੂਰ ਦੀ ਗੱਲ, ਟਿੱਪਣੀ ਤੱਕ ਕਰਨ ਦੀ ਉਹਨਾਂ ਦੇ ਵਿੱਚ ਪਹੁੰਚ ਨਹੀਂ ਹੈ। ਮਤਲਬ ਪੰਜਾਬ ਤਾਂ ਬਹੁਤ ਦੂਰ ਦੀ ਗੱਲ ਹੈ ਪੰਜਾਬ ਦੇ ਮਸਲੇ ਨੂੰ ਹੱਲ ਕਰਨਾ। ਜਿਹੜੇ ਦਫ਼ਤਰਾਂ ਦੇ ਵਿੱਚ ਮਸਲੇ ਨੇ ਜਾਂ ਜਿਹੜੇ ਹੋਰ ਮਸਲੇ ਨੇ ਉਹਨਾਂ ਤੇ ਉਹਨਾਂ ਦੀ ਪ੍ਰਵੀਨ ਭਾਈ ਕਮੈਂਟ ਹੀ ਨਹੀਂ। ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ ਪ੍ਰਵੀਨ ਭਾਈ, ਫਿਰ ਸਾਨੂੰ ਇਸ ਤਰ੍ਹਾਂ ਦਾ ਮੁੱਖ ਮੰਤਰੀ ਸਾਡੇ ਤੇ ਥੋਪਣਾ ਵੀ ਨਹੀਂ ਸੀ ਚਾਹੀਦਾ। ਸਾਨੂੰ ਕਾਇਰ ਮੁੱਖ ਮੰਤਰੀ ਨਹੀਂ ਚਾਹੀਦਾ। ਸਾਡਾ ਪੰਜਾਬ ਦਾ ਇੱਕ ਇਤਿਹਾਸ ਹੈ ਸਰ। ਜਿਸ ਮੁੱਖ ਮੰਤਰੀ ਨੂੰ ਯਾਰੀ ਦੀ, ਜਿਸ ਮੁੱਖ ਮੰਤਰੀ ਨੂੰ ਫਿਰ ਪੰਜਾਬ ਦੀ ਯਾਰੀ ਪਰਸਨਲ ਰਿਸ਼ਤੇ ਚੋਂ ਸਭ ਤੋਂ ਕਰੀਬ ਦੀ ਯਾਰੀ ਹੁੰਦੀ ਹੈ ਸਰ। ਜੀ ਜੀ, ਤੁਸੀਂ ਤੇ ਮੇਰੇ ਨਾਲ ਵਿਚਰੇ ਹੋ,
ਤੁਹਾਡੇ ਪੁਰਾਣੇ ਯਾਰ ਦੋਸਤ ਹੀ ਤੁਹਾਡੇ ਨਾਲ ਬੈਠੇ ਦੱਸ ਦਿੰਦੇ ਆ ਕਿ ਤੁਸੀਂ ਕਿਹੋ ਜਿਹੇ ਬਿਲਕੁਲ ਸਹੀ। ਮੇਰੇ ਕੋਲ ਆਇਓ 30 35 ਸਾਲ ਵਾਲੇ ਅੱਜ ਵੀ ਨਾਲ ਆ, ਪਰ ਸ਼ਾਮੇ ਭਾਵੇਂ ਇੱਕ ਵੇਲੇ ਸਾਥ ਛੱਡ ਗਏ ਸੀਗੇ ਤੇ ਮਜ਼ਾ ਲਿਆ ਕੋਈ ਕਹਿ ਕੇ ਦਿਖਾਵੇ ਕਿ ਮਹਿਫਲ ਚ ਇਹਨੂੰ ਬਾਹਰ ਕੱਢ ਦੇ, ਸਾਰੇ ਚੱਲਾਂਗੇ। ਤਾਂ ਗੱਲ ਇਹ ਆ ਕਿ ਯਾਰੀ ਵੀ ਜਾ ਰਹੀ ਹੈ ਤੇ ਸਰ ਪੰਜਾਬ ਦੀ ਸਰਦਾਰੀ ਵੀ ਜਾ ਰਹੀ ਹੈ। ਸਾਨੂੰ ਇਹੋ ਜਿਹਾ ਮੁੱਖ ਮੰਤਰੀ ਨਹੀਂ ਸੀ ਚਾਹੀਦਾ। ਫਿਰ ਤੁਸੀਂ ਪਹਿਲਾਂ ਫੈਸਲਾ ਕਰ ਲੈਂਦੇ। ਤੁਸੀਂ ਕਿਹਾ ਸੀ ਮੈਂ ਪਰਿਵਾਰ ਤੇ ਪੰਜਾਬ ਚੋਂ ਇੱਕ ਚੁਣਨਾ ਸੀ, ਪੰਜਾਬ ਚੁਣਿਆ। ਅੱਜ ਅਸੀਂ ਤੁਹਾਨੂੰ ਕਹਿੰਦੇ ਆ ਤੁਸੀਂ ਦਿੱਲੀ ਤੇ ਪੰਜਾਬ ਤੋਂ ਚੁਣ ਕੇ ਦਿਖਾਓ, ਉਹ ਤਾਂ ਤੁਹਾਡਾ ਨਿੱਜੀ ਮਸਲਾ ਸੀ, ਮੈਂ ਨਹੀਂ ਜਾਂਦਾ। ਠੀਕ ਹੈ ਨਾ। ਇਹ ਵੀ ਕਿਸੇ ਟਾਈਮ ਸਾਡੇ ਯਾਰ ਦੋਸਤ ਰਹੇ, ਅਸੀਂ ਯਾਰ ਦੋਸਤਾਂ ਬਾਰੇ ਕਦੇ ਨਿੱਜੀ ਤੌਰ ਤੇ ਮਾੜਾ ਸੋਚਦੇ ਵੀ ਨਹੀਂ, ਨਾ ਕੀਤਾ। ਗੱਲ ਇਹ ਆ ਕਿ ਅੱਜ ਚੁਣੋ ਤੁਸੀਂ। ਅੱਜ ਤੁਸੀਂ ਹੁਣ ਮਤਲਬ ਕਿ ਆਪਦੇ ਪ੍ਰਧਾਨ ਨੂੰ ਚੁਣਦੇ ਹੋ ਜਾਂ ਪੰਜਾਬ ਨੂੰ ਚੁਣਦੇ ਹੋ, ਤਾਂ ਪਰ ਤੁਸੀਂ ਜੋ ਚੋਣ ਕਰੋਗੇ ਮੇਰੇ ਖਿਆਲ ਦੇ ਨਾਲ ਅੱਜ ਵੀ ਚੋਣ ਤੁਹਾਡੀ ਗਲਤ ਹੋਏਗੀ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਖਹਿਰਾ ਸਾਹਿਬ ਕਹਿ ਰਹੇ ਨੇ, ਕਹਿੰਦੇ ਕਿਸਾਨ ਆਪਣੀ ਲੁੱਟ ਲਈ ਤਿਆਰ ਰਹਿਣ ਜੀ। ਦੇਖੋ ਖਹਿਰਾ ਸਾਹਿਬ ਕੁਝ ਗੱਲਾਂ ਤੇ ਪ੍ਰਵੀਨ ਜੀ ਮੇਰੇ ਮਤਭੇਦ ਵੀ ਰਹਿੰਦੇ ਨੇ। ਖਹਿਰਾ ਸਾਹਿਬ ਵਿਅਕਤੀਗਤ ਤੌਰ ਤੇ ਮੈਂ ਜਾਣਦਾ ਜਿੰਨਾ ਕੁ ਅੱਛੇ ਇਨਸਾਨ ਨੇ, ਮਾੜੇ ਨਹੀਂ। ਮੇਰੇ ਮਤਭੇਦ ਰਹਿੰਦੇ ਨੇ ਕਈ ਵਾਰ ਵਿਚਾਰਕ ਤੌਰ ਤੇ ਜੀ, ਪਰ ਕੁਝ ਗੱਲਾਂ ਜੋ ਬਹੁਤ ਸਹੀ ਨੇ। ਹਰਿਆਣੇ ਦੇ ਇਲੈਕਸ਼ਨ 'ਚ ਇੱਕ ਡੈਮੋਗ੍ਰਾਫੀ ਚੇਂਜ ਦਾ ਵੀ ਅਸਰ ਹੈ ਜੀ। ਕਿਤੇ ਲੰਮੀ ਥੋੜੀ ਗੱਲ ਕਰਾਂਗੇ ਜੀ। ਤੋ ਇਹ ਚੀਜ਼ਾਂ ਅਸੀਂ ਨਜ਼ਰਅੰਦਾਜ਼ ਕਰਦੇ ਜ਼ਰੂਰ, ਹਾਲਾਂਕਿ ਮੈਂ ਵੀ ਆਲੋਚਨਾਤਮਕ ਪੱਖ ਤੋਂ ਲੈਣਾ ਇਹਨਾਂ ਚੀਜ਼ਾਂ ਜੀ ਕਿ ਨਹੀਂ, ਪਰ ਖੈਰ ਇਹ ਪਹਿਲਾਂ ਦੱਸ ਦਿੰਦੇ ਨੇ ਚੀਜ਼ਾਂ। ਇਹ ਇਹਨਾਂ 'ਚ ਖੂਬੀ ਹੈ ਸਰ। ਕਿਸੇ ਵੀ ਬੰਦੇ 'ਚ ਕੋਈ ਕੁਆਲਿਟੀ ਹੁੰਦੀ ਹੈ ਨਾ, ਉਹਦੀ ਕਦਰ ਕਰਨੀ ਚਾਹੀਦੀ। ਤਾਂ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਦੇਖੋ ਕਿਸਾਨੋ ਤੁਹਾਡੇ ਨਾਲ ਮੰਦਾ ਹੋਏਗਾ। ਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਖੇਤਾਂ 'ਚ 126 127 128 129 ਹਾਈਬ੍ਰਿਡ ਕਿਸਮ ਦੀਆਂ ਜਿਹੜੀਆਂ ਖੇਤੀਆਂ ਉਹ ਕਰੋਗੇ। ਤੇ ਹੁਣ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਚੱਕਣ ਦੀ ਥਾਂ ਤੇ ਆੜਤੀ ਯੂਨੀਅਨ ਨੂੰ ਜਦੋਂ ਇਹ ਲੱਗਾ ਕਿ ਉਹਨਾਂ ਨੇ ਹੜਤਾਲ ਇਸ ਕਰਕੇ ਕੀਤੀ ਹੈ ਕਿ ਇਹਦੇ 'ਚ ਘਾਟਾ ਪੈਂਦਾ, ਹੁਣ ਇਹਨਾਂ ਨੇ ਆੜਤੀ ਯੂਨੀਅਨ ਵੱਲ ਹੋਈ ਜਿਹੜੀ ਮੀਟਿੰਗ ਹੈ ਸਰਕਾਰ ਨਾਲ, ਉਹਦੇ 'ਚ ਕਹਿ ਦਿੱਤਾ ਕਿ ਹਾਈਬ੍ਰਿਡ ਵੈਰਾਈਟੀਜ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਸੀ। ਇਹਨਾਂ ਦਾ ਜਿਹੜਾ ਚੌਲ ਨਿਕਲਣ ਦਾ ਰੇਸ਼ੋ ਕਿੰਨਾ ਮਤਲਬ ਕਿ ਉਹਦਾ ਹੋਏਗਾ, ਉਹ ਦੁਬਾਰਾ ਚੈੱਕ ਕੀਤਾ ਜਾਵੇਗਾ। ਤੇ ਜਿਹੜੀ ਇਹਨਾਂ ਦੀ ਰਿਕਵਰੀ ਹੈ, ਜੋ ਚੌਲ ਬੰਨ ਵੇਲੇ ਪੁਰਾਣੀ ਵੈਰਾਈਟੀ ਵਾਂਗੀ ਚੌਲ ਨਿਕਲ ਕੇ, ਤਾਂ ਫੇਰ ਕੰਮ ਚੱਲੇਗਾ। ਨਹੀਂ ਤਾਂ ਮਤਲਬ ਉਹਨਾਂ ਦੀ ਰਿਕਵਰੀ ਜਿਹੜੀ ਸ਼ੈਲਰ ਮਾਲਕਾਂ ਦਾ ਪੱਖ ਦਿੱਤਾ ਗਿਆ ਸਰ, ਤਾਂ ਉਹ ਕਹਿੰਦੇ ਕਿ ਹੁਣ ਉਹ ਗ੍ਰੇਜ਼ ਹੋਏਗਾ ਸਰ ਜੀ। ਤੇ ਕਿੱਡੀ ਵੱਡੀ ਗੱਲ ਹੈ। ਅਗਾਊ ਤੇ ਧਰਨੇ ਸ਼ੁਰੂ ਹੋ ਚੁੱਕੇ ਨੇ ਸਰ, ਕਈ ਥਾਈਂ ਰੂਪਨਗਰ ਤੋਂ ਲੈ ਕੇ ਕਈ ਥਾਈਂ ਧਰਨੇ ਸ਼ੁਰੂ ਹੋ ਚੁੱਕੇ, ਕਿਉਂਕਿ ਲਿਫਟਿੰਗ ਜਾਂ ਜਿਹੜੀ ਖਰੀਦ ਆ ਉਹਦਾ ਪ੍ਰੋਪਰ ਕੰਮ ਚੱਲ ਨਹੀਂ ਰਿਹਾ ਪ੍ਰਵੀਨ ਜੀ। ਤੇ ਅਗਲੀ ਖਬਰ ਦੇ ਵੱਲ ਉਹਦੀ ਮਿੰਟ ਜੀ ਗੱਲ ਕਰੀਏ ਆਪਾਂ। ਖੇਤੀ ਨੀਤੀ ਤੇ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ ਕੋਈ ਮੀਟਿੰਗ ਹੋਈ ਹੈ ਜੀ। ਦੇਖੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਮੀਟਿੰਗ ਸੀਗੀ ਇਹ ਸੀ ਉਗਰਾਹਾਂ ਆਲਿਆਂ ਦੀ, ਕਿਉਂਕਿ ਇਹ ਇਕੱਲੇ ਜਾਂਦੇ ਆ, ਤੁਹਾਨੂੰ ਪਤਾ ਹੀ ਆ, ਨਾ ਹਾਕੀ ਨਾ ਬੱਲਾ ਤੇ ਜੋਗਿੰਦਰ ਉਗਰਾਹਾਂ ਇਕੱਲੇ ਨੂੰ ਕੱਲਾ। ਤਾਂ ਇਹਦੇ ਨਾਲ ਜੋਗਿੰਦਰ ਉਗਰਾਹਾਂ ਨਾਲ ਹੁੰਦੇ ਨੇ ਖੇਤ ਮਜ਼ਦੂਰ ਯੂਨੀਅਨ ਵਾਲੇ, ਲక్ష్మణ ਸਿੰਘ ਸੇਵੇਵਾਲਾ ਵਰਗੇ ਤੁਸੀਂ ਜਾਣਦੇ ਉਹ ਨਾਲ ਹੁੰਦੇ। ਇਹ ਬੈਠੇ ਨੇ ਕਿਉਂਕਿ ਖੇਤੀ ਨੀਤੀ ਦਾ ਖਰੜਾ ਇਹਨਾਂ ਨੇ ਪੜਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਕੁਝ ਸੁਝਾਅ ਸਰਕਾਰ ਨੂੰ ਨੋਟ ਕਰਾਏ ਨੇ। ਉਹ ਕੀ ਨੇ, ਇਹ ਉਗਰਾਹਾਂ ਹੋਰੀ ਜਨਤਕ ਕਰ ਦੇਣਗੇ, ਸ਼ਾਇਦ ਸਵੇਰ ਤੱਕ ਪੇਪਰਾਂ 'ਚ ਆ ਜਾਵੇਗਾ। ਪਰ ਮਸਲਾ ਦੇਖੋ, ਸਵਾ ਥਰਸਾ ਸਿਰੇ ਤੇ ਬਣ, ਕਿਸਾਨਾਂ ਨੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਰੱਖਣੀਆਂ ਨੇ ਕਿ ਪਾਲਿਸੀ 'ਚ ਆ ਚੀਜ਼ਾਂ ਜਿਹੜੀਆਂ ਉਹ ਸਾਨੂੰ ਚਾਹੀਦੀਆਂ ਨੇ। ਹੁਣ ਰੌਲਾ ਫਿਰ ਪ੍ਰਵੀਨ ਜੀ ਉੱਥੇ ਆ ਕੇ ਖੜਦਾ, ਜਿੰਨੀ ਕੋਈ ਪਾਲਿਸੀ ਬਾਰੇ ਮੇਰੀ ਸਮਝ ਆ ਕਿ ਪਾਲਿਸੀ 'ਚ ਜਿਹੜੀਆਂ ਚੀਜ਼ਾਂ ਤੇ ਪੰਜਾਬ ਨੂੰ ਯਕਦਮ ਚਾਹੀਦੀਆਂ ਉਹ ਤੇ ਹੋਣੀਆਂ ਨੇ। ਨਾ ਤਾਂ ਡਾਈਵਰਸਿਫਿਕੇਸ਼ਨ ਹੋ ਸਕਦਾ, ਝੋਨੇ ਹੇਠਲਾ ਰਕਬਾ, ਪੰਜਾਬ ਦਾ ਪਾਣੀ, ਇਹਨਾਂ ਚੀਜ਼ਾਂ ਨੂੰ ਐਡਰੈਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਯੂਨੀਅਨਾਂ ਬੜੀਆਂ ਹਾਵੀ ਨੇ। ਸਰਕਾਰ ਬੜੀ ਡਰਪੋਕ ਹੈ, ਡਰੂ ਸਰਕਾਰ ਆ। ਫਿਰ ਸਬਸਿਡੀਆਂ ਦਾ ਬਿੱਲ ਜੇ ਤੁਸੀਂ ਮੰਨ ਲਓ ਮੰਗਾ ਮੰਨਦੇ ਹੋ ਤਾਂ ਫਿਰ ਸਬਸਿਡੀਆਂ ਦੇ ਬਿੱਲ ਤੁਹਾਡੇ ਕੱਟਣੇ ਨਹੀਂ ਸਰ, ਤੇ ਫਿਰ ਤੁਹਾਡੇ ਕੋਲ ਪੈਸਾ ਨਹੀਂ ਆ ਰਿਹਾ। ਤੁਸੀਂ ਤੇ ਮੰਡੀ ਫੀਸ ਗਹਿਣੇ ਰੱਖ ਕੇ ਲੋਨ ਲੈਣ ਨੂੰ ਫਿਰਦੇ ਹੋ। ਮੰਡੀ ਬੋਰਡ ਦੀ ਜਿਹੜੀ ਮੰਡੀ ਫੀਸ ਹੁੰਦੀ ਹੈ ਨਾ, RDF ਤਾਂ ਪਹਿਲਾਂ ਹੀ ਗਹਿਣੇ ਸੀ। 6000 ਕਰੋੜ ਚ ਇਹਨੇ ਪਾਤਾ ਸੀਗਾ ਮੋਤੀ ਮਹਿਲ ਵਾਲੇ ਨੇ। ਤਾਂ ਹੁਣ ਪ੍ਰਵੀਨ ਜੀ RDF ਬੰਦ ਆ, ਜਿਹੜੀ ਮੰਡੀ ਫੀਸ ਹੁੰਦੀ ਆ ਉਹਦਾ ਵੀ ਕਰਜ਼ਾ ਚੁੱਕਣ ਨੂੰ ਫਿਰਦੇ।
ਤਾਂ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਮਤਲਬ ਕਿ ਖੇਤੀ ਨੀਤੀ ਮੈਨੂੰ ਨਹੀਂ ਲੱਗਦਾ ਕਿ ਉਦੋਂ ਤੱਕ ਪੂਰਨ ਤੌਰ ਤੇ ਆਪਾਂ ਸਫਲ ਕਹਿ ਲਈਏ, ਚਲੋ ਫਾਰਮੈਲਿਟੀ ਬਣ ਕੇ ਰਹਿ ਗਈ ਆ, ਜਦੋਂ ਤੱਕ ਤੁਸੀਂ ਜਾਂ ਤਾਂ ਖੁੱਲਾ ਪੈਸਾ ਖੇਤੀ ਤੇ ਖਰਚ ਨਹੀਂ ਕਰਦੇ ਤੇ ਜਾਂ ਫਿਰ ਆਪਣਾ ਪੈਸਾ ਖੁੱਲਾ ਕਰਨ ਵਾਸਤੇ ਕੁਝ ਚੀਜ਼ਾਂ ਤੇ ਰਿਫਾਰਮਸ ਨਹੀਂ ਲਿਆਉਂਦੇ। ਮੇਰਾ ਇਹ ਮੰਨਣਾ ਉਦੋਂ ਤੱਕ ਇਹ ਪਾਣੀ ਚ ਮੰਦਾਣੀ ਹੈ ਸਾਹਿਬ, ਜਿੰਨੀ ਮਰਜ਼ੀ ਕਮਾਈ ਚੱਲੋ, ਨਾ ਇਹਦੇ ਚੋਂ ਮੱਖਣ ਨਿਕਲੇਗਾ, ਨਾ ਇਹਦੇ ਚੋਂ ਘਿਓ ਬਣਨ ਦੀ ਸੰਭਾਵਨਾ, ਇਹ ਪਾਣੀ ਚ ਮੰਦਾਣੀ। ਜੀ ਜੀ, ਕਿਉਂਕਿ ਗੱਲ ਪੈਸਾ ਬੋਲਤਾ ਹੈ ਨਾ ਪ੍ਰਵੀਨ ਜੀ, ਡਾਈਵਰਸਿਫਿਕੇਸ਼ਨ ਵੱਲ ਵਧਣਾ, ਤੁਹਾਨੂੰ ਨਗਦ ਪੈਸਾ ਦੇਣਾ ਪਏਗਾ। ਖੇਤੀ ਨੀਤੀ ਚ ਵੀ ਲਿਖਿਆ ਤਾਂ ਨਗਦ ਪੈਸਾ ਕੈਸ਼ ਇਨ ਹੈਂਡ ਤੁਹਾਨੂੰ ਕਿਸਾਨ ਨੂੰ ਦੇਣਾ ਪਏਗਾ ਕਿ ਚੱਕ ਆ ਛੱਡ ਖੜਾ ਇਹਦਾ ਇਧਰ ਨੂੰ ਵਾ। ਪਰ ਇਹ ਹੈ ਨਾ ਮਿੰਟੂ ਜੀ ਕਿ ਤੁਸੀਂ ਕਿਹਾ ਕਿ ਮੂੰਗੀ ਬੀਜ ਲਓ, ਐਂ ਕਰ ਲਓ, ਫਲਾਂ ਕਰ ਲਓ, ਅਸੀਂ ਇੰਨੇ ਪੈਸੇ ਦਿਆਂਗੇ, ਪਰ ਜਦੋਂ ਉਹਦੀ ਚੁਕਾਈ ਨਹੀਂ ਹੋਣੀ ਫਿਰ ਉਹ ਕਿਸਾਨ ਕਰੂਗਾ ਕੀ? ਤੁਸੀਂ ਕਿਹਾ ਕਿ ਝੋਨਾ ਸਿੱਧਾ ਬੀਜੋ, ਹਲੇ ਪਿਛਲੇ ਸਾਲ ਦੇ ਜਿਹੜੇ ਪੈਸੇ ਸੀ ਉਹ ਨਹੀਂ ਕਿਸਾਨਾਂ ਦੇ ਹਜੇ ਕਈ ਕਿਸਾਨਾਂ ਦੇ ਖਾਤੇ ਦੇ ਵਿੱਚ ਆਏ। ਉਹੀ ਕਹਿ ਰਹੇ ਨਾ ਕਿ ਤੁਹਾਨੂੰ ਕੈਸ਼ ਇਨ ਹੈਂਡ ਦੇਣਾ ਪਏ, ਖਾਤੇ 'ਚ ਪੈਸੇ ਆਉਣੇ ਚਾਹੀਦੇ। ਜੀ ਜੀ, ਹਾਂ ਬਾਈ ਹੁਣ ਤੂੰ ਡਾਈਵਰਸਿਫਾਈ ਕਰ ਆਪਣੀ ਜ਼ਮੀਨ, ਤਾਂ ਉਹ ਕਿੱਥੋਂ ਆਏਗਾ ਪੈਸਾ? ਤਾਂ ਮਾਫ ਕਰਨਾ ਪ੍ਰਵੀਨ ਜੀ, ਪੈਸਾ ਤੇ ਇਹਨਾਂ ਦੇ ਕੋਲ ਦਿਲ ਟਪਾਉਣ ਲਈ ਨਹੀਂ ਹੈਗਾ। ਆਪਾਂ ਕਹਿੰਦੇ ਨਾ ਡੰਗ ਟਪਾਉਣਾ, ਜੀ ਸਦੀਕ ਦੇ ਗਾਣੇ ਨਾ, ਘਰੇ ਫਿਰਦੇ ਨੰਗ ਧੜੰਗੇ ਨਿਆਣੇ, ਘਰੇ ਤਾਂ ਭੰਗ ਪੁੱਜਦੀ ਪਈ ਹੈ ਸਰ। 4000 ਕਰੋੜ ਰੁਪਇਆ ਮਹੀਨੇ, 4000 ਤੋਂ ਉੱਤੇ ਕਰੋੜ ਰੁਪਇਆ ਚਾਹੀਦਾ ਮਿੰਟੂ ਜੀ ਮਹੀਨੇ ਦਾ ਪੰਜਾਬ ਨੂੰ ਚਲਾਉਣ ਦੇ ਲਈ। ਵਿਕਾਸ ਤਾਂ ਚਲੋ ਛੱਡੋ, ਨੀਤੀਆਂ ਕਿਸਾਨਾਂ ਦੇ ਖਾਤਿਆਂ 'ਚ ਪਾਉਣਾ ਤਾਂ ਬਹੁਤ ਵੱਡੀ ਗੱਲ ਆ। 4000 ਕਰੋੜ ਤੋਂ ਵੀ ਜ਼ਿਆਦਾ। ਤਾਂ ਹੀ ਤਾਂ ਜਿਹੜਾ ਜੰਮਦਾ ਬੱਚਾ ਉਹ ਅੱਜ ਕੱਲ ਕਲਕਾਰੀ ਨਹੀਂ ਮਾਰਦਾ, ਉਹ ਚੀਕ ਮਾਰਦਾ, ਕਿਉਂਕਿ 40,000 ਰੁਪਏ ਦਾ ਕਰਜ਼ਾ ਉਹਦੇ ਸਿਰ ਤੇ ਹੁੰਦਾ ਹੈ ਨਾ ਵਿਚਾਰੇ। ਜੀ ਬਿਲਕੁਲ, ਉਹ ਡਾਕਟਰ ਤੋਂ ਰਵਾਉਣ ਦੀ ਲੋੜ ਹੀ ਨਹੀਂ ਪੈਂਦੀ। ਡਾਕਟਰ ਆਪ ਹੈਰਾਨ ਕਿ ਪੰਜਾਬ ਦੇ ਜਵਾਕ ਆਪਣੇ ਆਪ ਜੰਮ ਕੇ ਕਿਉਂ ਰੋਣ ਲੱਗ ਜਾਂਦੇ ਆ। ਉਹ ਸਿਆਣੇ ਨੇ ਕਿਸੇ ਨੇ ਦੱਸਿਆ ਕਿ ਉਹ ਕਰਜ਼ਾ ਚੜਿਆ ਨਾ ਵੀਰੇ। ਤੇ ਅਕਾਲੀ ਦਲ ਦੀ ਗੱਲ ਕਰੀਏ ਮਿੰਟੂ ਜੀ, ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਜਿਹੜੀ ਚੋਣ ਆ ਉਹ ਅਕਾਲੀ ਦਲ ਦੇ ਧੜਿਆਂ ਦਾ ਭਵਿੱਖ ਤੈਅ ਕਰੂਗੀ, ਚਾਹੇ ਉਹ ਬਾਦਲ ਧੜਾ ਤੇ ਚਾਹੇ ਉਹ ਅੱਜ ਕੱਲ ਜਿਹੜੇ ਵੱਖਰੀ ਸੁਰ ਵਾਲੇ ਧੜਾ। ਬਿਲਕੁਲ ਪ੍ਰਵੀਨ ਜੀ, ਇਹ ਤੇ ਸਾਫ਼ ਹੋ ਗਿਆ ਕਿਉਂਕਿ ਅਕਾਲੀ ਦਲ ਬਾਦਲ ਹੁਣ ਮੈਨੂੰ ਲੱਗਦਾ ਕਿ ਬੜੀ ਕਾਹਲੀ ਚ ਆ। ਕਾਹਲੀ ਚ ਇਉਂ ਆ ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਨਵੰਬਰ ਦੇ ਆਖਰੀ ਪੱਖ ਜੇ ਚ ਜਾ ਕੇ ਪ੍ਰਧਾਨਗੀ ਦੀ ਚੋਣ ਹੁੰਦੀ ਆ। ਐਤਕੀ ਇਹਨਾਂ ਨੇ ਪਹਿਲਾਂ ਹੀ ਰੱਖ ਦਿੱਤੀ ਆ, ਅਗੇਤੀ ਰੱਖ ਦਿੱਤੀ ਆ। ਕਾਹਲੀ ਵਿੱਚ ਚੋਣ ਕਰਵਾਈ ਜਾ ਰਹੀ ਹੈ, ਅਜਿਹਾ ਬੀਬੀ ਲਾਂਡਰਾ ਨੇ ਵੀ ਕਿਹਾ। ਤੇ ਇਧਰੋਂ ਚੀਮਾ ਸਾਹਿਬ ਕਹਿੰਦੇ ਕਿ ਅਕਾਲੀ ਦਲ ਤੇ ਤਿਆਰ ਆ ਪ੍ਰਧਾਨਗੀ ਦੀ ਚੋਣ ਵਾਸਤੇ। ਦੇਖੋ ਸਾਫ਼ ਆ ਕਿ ਬੀਬੀ ਜਗੀਰ ਕੌਰ ਲੜਨ ਜਾ ਰਹੇ ਆ। ਪਿਛਲੀ ਵਾਰੀ 45 ਤੱਕ ਪਹੁੰਚ ਗਏ ਸਨ, ਹੈਰਾਨੀ ਜਨਕ ਅੰਕੜਾ ਸੀਗਾ। ਜੀ ਜੀ, ਮੈਨੂੰ ਇਉਂ ਲੱਗਦਾ ਕਿ ਐਤਕੀ ਵੀ ਜਿਹੜੀ ਇਹ ਕਾਹਲੀ ਹੈ ਨਾ ਇਸ ਕਰਕੇ ਕੀਤੀ ਜਾ ਰਹੀ ਆ ਕਿ ਕਿਤੇ ਜਿਹੜਾ ਸੁਧਾਰਵਾਦੀ ਧੜਾ ਉੱਭਰਿਆ ਪਿਛਲੇ ਇਲੈਕਸ਼ਨ ਤੋਂ ਬਾਅਦ ਤੇ ਐਤਕੀ ਵਾਲੇ ਇਲੈਕਸ਼ਨ ਦੇ ਵਿਚਕਾਰ, ਕਿ ਕਿਤੇ ਖੇਲਾ ਨਾ ਕਰ ਜਾਵੇ। ਸੋ ਇਸ ਕਰਕੇ ਸ਼ਾਇਦ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗਣੀ ਹੈ ਧਾਰਮਿਕ ਤੌਰ ਤੇ ਸਜ਼ਾ, ਤਨਖਾਹ, ਜੋ ਮਰਜ਼ੀ ਕਹਿ ਲਓ, ਕਿ ਉਹ ਤੋਂ ਪਹਿਲਾਂ ਕੰਮ ਨਿਬੇੜ ਲਿਆ ਜਾਵੇ। ਸੋ ਮੇਰਾ ਇੱਕ ਹੋਰ ਅੰਦਾਜ਼ਾ ਹੈ ਪ੍ਰਵੀਨ ਜੀ, ਹੋ ਸਕਦਾ ਅੰਦਾਜ਼ਾ ਗਲਤ ਵੀ ਹੋਵੇ, ਲੱਗ ਗਿਆ ਤੀਰ ਨਹੀਂ ਤੇ ਤੁੱਕਾ, ਜੀ ਜੀ, ਬਣੀ ਤੋਂ ਬਣੀ ਨਹੀਂ ਤਾਂ ਅਬਦਲ ਖਾਨੀ। ਤੁਸੀਂ ਦੇਖਣਾ, ਮੈਨੂੰ ਇਉਂ ਲੱਗਦਾ ਹੈ ਸਰ ਕਿ ਕਿਤੇ ਨਾ ਕਿਤੇ ਜੋ ਮੈਨੂੰ ਸੰਭਾਵਨਾ ਲੱਗਦੀ ਆ ਕਿ ਭਾਜਪਾ ਜੇ ਸੁਖਬੀਰ ਸਿੰਘ ਬਾਦਲ ਦਾ ਰਿਵਾਈਵਲ ਨਹੀਂ ਹੁੰਦਾ ਤਾਂ ਭਾਜਪਾ ਹੋ ਸਕਦਾ ਸੁਧਾਰਵਾਦੀ ਅਕਾਲੀਆਂ ਦੇ ਨਾਲ ਅਲਾਈਅੰਸ ਕਰਕੇ 2027 ਜਾਵੇ। ਕਿਉਂ? ਕਦੇ ਇਹਦੇ ਤੇ ਕੰਮ ਕਰਾਂਗੇ ਖੁੱਲ ਕੇ। ਮੈਨੂੰ ਇਉਂ ਲੱਗਦਾ ਕਿ ਇਸੇ ਕਰਕੇ ਜੇ ਆਪਾਂ ਦੇਖੀਏ ਤਾਂ ਬੀਬੀ ਜਗੀਰ ਕੌਰ ਦਾ ਪਿਛਲੇ ਇਲੈਕਸ਼ਨ 'ਚ ਵੀ ਰੌਲਾ ਪਿਆ ਸੀ ਕਿ ਦਿੱਲੀ ਸਪੋਰਟ, ਤਾਂ ਐਤਕੀ ਵੀ ਇਹ ਤੁਸੀਂ ਦੇਖਣਾ ਕਿ ਹੋਏਗਾ ਵੀ ਔਰ ਰੌਲਾ। ਦੋ ਚੀਜ਼ਾਂ ਇਹਦੇ ਨਾਲ ਆਪਾਂ ਹੋਰ ਐਡ ਆਨ ਕਰ ਦਿੰਦੇ, ਜਿਹੜਾ ਤੁਸੀਂ ਭਾਜਪਾ ਨਾਲ ਤੰਦਾਂ ਜੋੜੀਆਂ ਨੇ ਮਿੰਟੂ ਜੀ। ਜੰਮੂ ਕਸ਼ਮੀਰ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਲਈ ਪ੍ਰਚਾਰ ਕਰਕੇ ਆਏ ਆ, ਭਾਜਪਾ ਵਾਲਿਆਂ ਲਈ। ਹੁਣ ਤੁਸੀਂ ਦੇਖ ਲਓ। ਤੇ ਦੂਜੀ ਗੱਲ ਇਹ ਹੈ ਕਿ ਟੌੜਾ, ਜਦੋਂ ਗੁਰਚਰਨ ਸਿੰਘ ਟੌੜਾ ਦੇ ਸੰਬੰਧੀ ਸਮਾਗਮ ਸੀਗੇ ਪਿੰਡ ਟੌੜਾ ਦੇ ਵਿੱਚ, ਉੱਥੇ ਅਕਾਲੀ ਦਲ ਬਾਦਲ ਨਾਲੋਂ ਸੁਧਾਰਵਾਦੀ ਅਕਾਲੀਆਂ ਦਾ ਇਕੱਠ ਜ਼ਿਆਦਾ ਸੀ ਜੀ। ਤੇ ਟੌੜਾ ਫੈਮਿਲੀ ਦਾ ਹਿੱਸਾ ਕਿੱਥੇ ਹੈ? ਹਾਂਜੀ ਬਿਲਕੁਲ ਬਿਲਕੁਲ। ਤੇ ਢੀਂਡਸਾ ਫੈਮਿਲੀ ਕਿੱਥੇ ਹੈ? ਬਿਲਕੁਲ ਜੀ, ਤੋ ਤੁਹਾਨੂੰ ਪਤਾ ਹੀ ਹੈ ਸਰ। ਤੇ ਰਖੜਾ ਫੈਮਿਲੀ ਕਿੱਥੇ ਅੱਜ ਕੱਲ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਰਹਿ ਕੀ ਗਿਆ ਪਿੱਛੇ? ਕੀ ਬਚਦਾ? ਬਿਲਕੁਲ। GST ਅਧਿਕਾਰੀ ਕਹਿੰਦੇ ਜਿਹੜੇ ਬਣੇ ਹੋਏ ਸੀ, ਲੋਕਾਂ ਨੇ ਚੰਗਾ ਕੁੱਟ ਕਟਾਰਾ ਕੀਤਾ ਜੀ।
ਦੇਖੋ ਅਸਲੀ ਅਧਿਕਾਰੀਆਂ ਦੀ ਇੱਥੇ ਪੇਸ਼ ਨਹੀਂ ਚੱਲਦੀ, ਅਸਲੀ ਪੁਲਿਸ ਕੁੱਟੀ ਜਾਂਦੀ, ਅਸਲੀ CBI ਵਾਲੇ ED ਵਾਲੇ ਉਹ ਕੁੱਟੇ ਜਾਂਦੇ, ਇਹ ਨਕਲੀ ਬਣ ਕੇ ਭੰਬਲ ਭੂਸਿਆਂ ਚ ਪਾਏ ਫਿਰਦੇ ਨੇ। ਸਰ ਇਹ ਲੁਧਿਆਣੇ ਦੇ ਵਿੱਚ ਕਹਿੰਦੇ ਕਿ ਚੈਕਿੰਗਾਂ ਕਰ ਰਹੇ ਸੀਗੇ ਉੱਥੇ ਕੇਸਰਗੰਜ ਮੰਡੀ ਦੇ ਕੋਲ, ਡਰਾਈ ਫਰੂਟ ਵਪਾਰੀ ਸੀ ਜਿਹੜੇ, ਉਹਨਾਂ ਨੇ ਫਿਰ ਘੇਰਿਆ ਤੇ ਇਹਨਾਂ ਨੂੰ ਚੰਗਾ ਸ਼ਤਰੌਲ ਵੀ ਫਿਰਿਆ। 5 ਤੋਂ 6 ਬੰਦਿਆਂ ਦਾ ਇਹ ਗਰੋਹ ਸੀ, ਜਿਹਦੇ ਵਿੱਚ 2 ਔਰਤਾਂ ਵੀ ਸ਼ਾਮਲ ਆ, ਤੇ ਕਹਿੰਦੇ ਆ ਕਿ 3 ਦਿਨਾਂ ਤੋਂ ਇਹ ਦੁਕਾਨਦਾਰਾਂ ਨਾਲ ਠੱਗੀ ਇਸ ਤਰ੍ਹਾਂ ਮਤਲਬ ਕਿ ਮਾਰ ਕੇ ਵਸੂਲੀ ਕਰ ਰਹੇ ਸੀਗੇ। ਤਾਂ ਤੁਸੀਂ ਦੇਖ ਲਓ ਕਿ ਨਕਲੀ ਸਭ ਕੁਝ ਆ ਗਿਆ ਸੀਗਾ, ਤੇ ਆ ਹੁਣ ਨਕਲੀ GST ਵਾਲੇ ਵੀ ਨਿਕਲ ਆਏ ਆ ਕਿ CBI ਨਕਲੀ, ਨਕਲੀ ਪੁਲਿਸ, ਨਕਲੀ ਜੱਜ, ਨਕਲੀ ਵਕੀਲ, ਪਤਾ ਨਹੀਂ ਕਿਆ ਕਿਆ ਨਿਕਲੇ। ਤਾਂ ਆ ਹੁਣ ਨਕਲੀ GST ਵਾਲੇ ਵੀ ਆ ਗਏ, ਇਹਨਾਂ ਦੀ ਕਸਰ ਰਹਿ ਗਈ ਸੀ। ਜੀ ਜੀ। ਮੈਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ, ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਉੱਥੇ ਉਹਨਾਂ ਦੀ ਥਾਂ ਤੇ ਲਾ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਹਾਈ ਕਮਾਂਡ ਦੇ ਇਸ਼ਾਰੇ ਤੇ ਕੀਤੀਆਂ ਜਾ ਰਹੀਆਂ ਹੋਰ ਤਬਦੀਲੀਆਂ ਦੇ ਮੱਦੇਨਜ਼ਰ ਸਿਖਰਲੇ ਪੱਧਰ ਤੇ ਇਹ ਤਬਦੀਲੀ ਕੀਤੀ ਗਈ ਹੈ। ਮੁੱਖ ਮੰਤਰੀ ਦੇ 4 ਸਹਿਯੋਗੀਆਂ ਨੂੰ ਪਹਿਲਾਂ ਹੀ ਅਸਤੀਫਾ ਦੇਣ ਦੇ ਲਈ ਕਿਹਾ ਜਾ ਚੁੱਕਿਆ ਹੈ। ਹਾਲਾਂਕਿ ਸੂਬੇ ਦੇ ਉੱਚ ਪ੍ਰਸ਼ਾਸਨਿਕ ਅਹੁਦੇ ਤੇ ਤਬਦੀਲੀ ਦਾ ਕੋਈ ਫੌਰੀ ਕਾਰਨ ਨਹੀਂ ਦੱਸਿਆ ਗਿਆ, ਪਰ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਂਡ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਅਤੇ ਫੈਸਲਿਆਂ ਦੇ ਵਿੱਚ ਦੇਰ ਹੋਣ ਤੋਂ ਖੁਸ਼ ਨਹੀਂ ਹੈ। ਪਿਛਲੇ ਹਫ਼ਤੇ ਮੁੱਖ ਸਕੱਤਰ ਵਰਮਾ ਨੂੰ ਕਥਿਤ ਤੌਰ ਤੇ ਪਾਰਟੀ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਲਈ ਦਿੱਲੀ ਸੱਦਿਆ ਗਿਆ ਸੀ। ਪਿਛਲੇ 2.5 ਸਾਲਾਂ ਦੇ ਵਿੱਚ ਜਦੋਂ ਤੋਂ ਪੰਜਾਬ ਦੇ ਵਿੱਚ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ, ਸਿਨਹਾ ਪੰਜਾਬ ਦੇ ਚੌਥੇ ਮੁੱਖ ਸਕੱਤਰ ਨੇ। ਇਸੇ ਤਰ੍ਹਾਂ ਅਟਾਰਨੀ ਜਨਰਲ ਦੇ ਮਾਮਲੇ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀਗੀ ਇੱਕ ਵਾਰੀ ਕਿ ਕਿੰਨੇ ਅਟਾਰਨੀ ਜਨਰਲ ਜਿਹੜੇ ਨੇ ਉਹ ਬਦਲ ਚੁੱਕੇ ਨੇ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਸਰਕਾਰ ਦੀ ਹਾਇਰਾਰਕੀ ਸਮਝਦੇ ਹਾਂ ਕਿ ਸਰਕਾਰ ਕੰਮ ਕਿਵੇਂ ਕਰਦੀ ਹੈ। ਮੰਨ ਲਓ ਕੋਈ ਵੀ ਪਾਰਟੀ, ਮੰਨ ਲਓ ਕਿਸੇ ਪਾਰਟੀ ਦਾ ਨਾਮ A ਹੈ, ਉਹ ਪਾਰਟੀ ਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਜਾਂ ਕਿਸੇ ਵੀ B ਸੂਬੇ ਦੇ ਲੋਕਾਂ ਨੇ ਉਹਨੂੰ ਕਹਿਤਾ, ਉਹਨੂੰ ਬਹੁਮਤ ਮਿਲ ਗਿਆ ਚੋਣਾਂ ਦੇ ਵਿੱਚ। ਉਹ ਪਾਰਟੀ ਦੇ ਜਿਹੜੇ MLAs ਹੁੰਦੇ ਨੇ ਉਹ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਦੇ ਨੇ, ਜਿਹੜਾ ਕਿ ਤਕਰੀਬਨ ਤੈਅ ਹੀ ਹੁੰਦਾ ਕਿ ਕਿਹਨੇ ਮੁੱਖ ਮੰਤਰੀ ਬਣਨਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਭਗਵੰਤ ਮਾਨ ਆਪਾਂ ਦੇਖਿਆ, ਠੀਕ ਹੈ। ਇਸੇ ਤਰ੍ਹਾਂ ਉਸ ਤੋਂ ਬਾਅਦ ਉਹ ਜਿਹੜੀ ਸਰਕਾਰ ਹੁੰਦੀ ਹੈ, ਉਹ ਸਰਕਾਰ ਆਪਣੇ ਲਈ ਬਿਊਰੋਕ੍ਰੇਸੀ ਸਿਲੈਕਟ ਕਰਦੀ ਹੈ ਕਿ ਜਿਹੜਾ ਮੁੱਖ ਸਕੱਤਰ ਦਾ ਉਹਦਾ ਅਸਲ ਦੇ ਵਿੱਚ ਇਹਨੂੰ ਪ੍ਰਸ਼ਾਸਨਿਕ ਚੀਫ ਕਹਿ ਸਕਦੇ ਹੋ ਤੁਸੀਂ। ਪ੍ਰਸ਼ਾਸਨਿਕ ਚੀਫ ਕਿਸੇ ਸੂਬੇ ਦਾ ਕਿ ਜਿਹੜਾ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ, ਚਾਹੇ ਉਹ ਦਫ਼ਤਰਾਂ ਦੇ ਨਾਲ ਸੰਬੰਧਿਤ ਮਾਮਲੇ ਨੇ, ਪ੍ਰਸ਼ਾਸਨਿਕ ਜਿਹੜੇ ਦਫ਼ਤਰ ਹੁੰਦੇ ਨੇ ਉਹ ਕੋਈ ਇੱਕ ਤਰ੍ਹਾਂ ਦਾ ਦਫ਼ਤਰ ਨਹੀਂ ਹੁੰਦਾ। ਖਜ਼ਾਨਾ ਅਫਸਰਾਂ ਤੋਂ ਲੈ ਕੇ ਰਿਕਾਰਡ ਅਫਸਰ, ਪਰਸੋਨਲ ਵਿਭਾਗ, ਹੋਮ, ਵਿਜੀਲੈਂਸ, ਬਹੁਤ ਸਾਰਾ ਕੁਛ ਇਹਦੇ 'ਚ ਆ ਜਾਂਦਾ ਹੈ। ਵੱਖ-ਵੱਖ ਡਿਪਾਰਟਮੈਂਟ, ਚਾਹੇ ਉਹ ਫੂਡ ਹੈ, ਚਾਹੇ ਉਹ ਸਿਵਲ ਦਾ ਕੋਈ ਮਹਿਕਮੇ ਨੇ, ਚਾਹੇ ਉਹ ਕੋਈ ਆਪਣੇ ਜਿਹੜੇ ਪਟਵਾਰਖਾਨੇ ਨੇ, ਤਹਿਸੀਲਾਂ, ਸਾਰਾ ਕੁਝ ਹੀ ਜਿੰਨਾ ਤੁਸੀਂ ਪੰਜਾਬ ਦੇ ਵਿੱਚ ਵਿਚਰਦੇ ਦੇਖ ਰਹੇ ਹੋ, ਇਹ ਸਾਰਾ ਕੁਛ ਪ੍ਰਸ਼ਾਸਨਿਕ ਜਿਹੜੇ ਸੈਕਟਰੀ ਨੇ, ਜਿਹੜੇ ਸਰਕਾਰੀ ਵਿਭਾਗ ਨੇ, ਉਹਨਾਂ ਦੇ ਅੰਡਰ ਹੁੰਦਾ ਸਾਰਾ ਕੁਛ। ਮੁੱਖ ਮੰਤਰੀ ਜਿਵੇਂ ਉਹ ਸਰਕਾਰ ਦੇ ਮੁਖੀ ਹੁੰਦੇ ਨੇ, ਹੈਡ ਆਫ ਸਟੇਟ ਹੁੰਦੇ ਨੇ, ਉਹ ਮਤਲਬ ਇਹਨਾਂ ਸਾਰਿਆਂ ਨਾਲ ਉੱਤੇ ਹੁੰਦੇ ਨੇ। ਜਿਹੜਾ ਰਾਜਪਾਲ ਹੈ ਉਹ ਹੁੰਦਾ ਕਿ ਵੈਸੇ ਤਾਂ ਉਹ ਇੱਥੇ ਆਪਣੇ ਤਾਂ ਥੋੜਾ ਜਿਹਾ ਹੋਰ ਤਰੀਕਾਕਾਰ ਨਾਲ ਕੰਮ ਕਰਦਾ, ਪਰ ਅਸਲ ਦੇ ਵਿੱਚ ਜਿਹੜਾ ਤਰੀਕਾਕਾਰ ਨਾਲ ਇੱਥੇ ਚੱਲਦਾ ਉਹ ਤਾਂ ਆਪਾਂ ਨੂੰ ਇਉਂ ਲੱਗਦਾ ਵੀ ਉਹ ਤਾਂ ਰਬੜ ਦੀ ਸਟੈਂਪ ਹੀ, ਉਹ ਤਾਂ ਜਿਹੜੀ ਕੇਂਦਰੀ ਪਾਰਟੀ ਹੁੰਦੀ ਹੈ ਉਹਦੇ ਪ੍ਰਧਾਨ ਵਾਂਗੂ ਹੀ ਕੰਮ ਕਰਦਾ, ਨਾ ਕਿ ਰਾਜਪਾਲ ਵਾਂਗੂ। ਪਰ ਉਹ ਬਾਉਂਡ ਹੁੰਦਾ ਮਿਨਿਸਟਰ ਆਫ ਕੌਂਸਲ ਦੇ ਨਾਲ ਕਿ ਜਿਹੜੀ ਕੈਬਨਿਟ ਆ ਤੁਹਾਡੀ, ਜੇਕਰ ਉਹ ਕਿਸੇ ਵੀ ਮਾਮਲੇ ਦੇ ਵਿੱਚ ਉਹਨੂੰ ਕੋਈ ਮਤਾ ਪਾਸ ਕਰਕੇ ਜਾਂ ਕੋਈ ਬਿੱਲ ਪਾਸ ਕਰਕੇ ਉਹਨੂੰ ਭੇਜਦੀ ਹੈ ਰਾਜਪਾਲ ਨੂੰ, ਮੰਨ ਲਓ ਰਾਜਪਾਲ ਇਤਰਾਜ਼ ਲਾ ਕੇ ਵਾਪਸ ਮੋੜ ਦਿੰਦਾ, ਜਿਵੇਂ ਬਣਵਾਰੀ ਲਾਲ ਪੁਰੋਹਿਤ ਕਰਿਆ ਕਰਦੇ ਸੀ ਅਕਸਰ। ਜਦੋਂ ਕੈਬਨਿਟ ਉਹਨੂੰ ਰਿਵਿਊ ਕਰ ਲਵੇ ਤੇ ਦੁਬਾਰਾ ਭੇਜ ਦੇਵੇ, ਫਿਰ ਉਹ ਰਾਜਪਾਲ ਦੀ ਜ਼ਰੂਰਤ ਨਹੀਂ ਕਿ ਉਹਨੂੰ ਪਾਸ ਨਾ ਕਰੇ, ਉਹਨੂੰ ਕਰਨਾ ਹੀ ਪੈਂਦਾ। ਜੋ ਵਿਧੀ ਵਿਧਾਨ ਦੇ ਵਿੱਚ ਜੋ ਕਨਸਟੀਟਿਊਸ਼ਨਲ ਜੋ ਭਾਵਨਾ ਮੈਂ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ। ਹੁਣ ਇੱਥੇ ਜਿਹੜੀ ਸਿਸਟਮ ਹੈ ਉਹ ਇਹ ਹੈ ਕਿ ਅਸਲ ਦੇ ਵਿੱਚ ਜਿਹੜਾ ਰੱਦੋ ਬਦਲ ਕੀਤੀਆਂ ਜਾ ਰਹੀਆਂ ਨੇ, ਇਹ ਆਪਾਂ ਆਉਂਦੇ ਹਾਂ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਦੇ ਉੱਤੇ। ਆਮ ਆਦਮੀ ਪਾਰਟੀ ਦੀ ਪੋਲਿਟਿਕਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੂੰ, ਜਦੋਂ ਤੋਂ ਕੇਜਰੀਵਾਲ ਬਾਹਰ ਆਏ ਨੇ, ਉਹਨਾਂ ਨੂੰ ਇਹ ਲੱਗਿਆ ਕਿ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਕੈਪਚਰ ਕਰ ਲਿਆ। ਮਤਲਬ ਭਗਵੰਤ ਮਾਨ ਹੌਲੀ ਸੌਲੀ ਬਣ ਚੁੱਕੇ ਆ। ਕੇਜਰੀਵਾਲ ਤੇ ਜਿਹੜਾ ਉਹਨਾਂ ਦਾ ਖੇਮਾ, ਉਹ ਪਹਿਲੀ ਗੱਲ ਤਾਂ ਇਸ ਗੱਲੋਂ ਹੀ ਥੋੜਾ ਜਿਹਾ ਪੰਜਾਬ ਵਾਲਿਆਂ ਤੋਂ ਖਾਰ ਕਹਿ ਲਓ ਜਾਂ ਇਸ ਗੱਲੋਂ ਇਨਸਿਕਿਉਰਿਟੀ ਫੀਲ ਕਰਦਾ ਕਿ ਉਹ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਸਰਕਾਰ ਚਲਾਉਂਦੇ ਨੇ, ਲਾਈਕ ਨਾ ਉਹਨਾਂ ਕੋਲੇ ਪੁਲਿਸ ਹੈ, ਨਾ ਉਹਨਾਂ ਕੋਲੇ ਹੋਰ ਅਖਤਿਆਰ ਨੇ, ਜਦ ਕਿ ਪੰਜਾਬ ਇੱਕ ਆਪਣੀ ਸਟੇਟ ਆ ਅਲੱਗ, ਇਹ ਇੱਕ ਸਮਰੱਥ ਸਰਕਾਰ ਹੈ। ਸਰਕਾਰ ਚਾਹੇ ਕੋਈ ਵੀ ਬਣਾ ਲਵੇ, ਇੱਥੇ ਸਰਕਾਰ ਦੇ ਆਪਣੇ ਫੈਸਲੇ ਨੇ, ਸਰਕਾਰ ਕੋਲੇ ਆਪਣਾ ਹੋਮ ਹੈ, ਸਰਕਾਰ ਕੋਲੇ ਆਪਣੀਆਂ ਜਾਂਚ ਏਜੰਸੀਆਂ ਨੇ, ਸਰਕਾਰ ਕੋਲੇ ਆਪਣਾ ਅਟਾਰਨੀ ਜਨਰਲ ਆ, ਸਰਕਾਰ ਕੋਲੇ ਸਾਰਾ ਕੁਛ ਹੈ। ਮਤਲਬ ਇੱਕ ਬਣੀ ਤਣੀ ਸਰਕਾਰ ਹੈ। ਜਿਵੇਂ ਕੇਂਦਰ ਆ ਉਹ ਥੋੜੀ ਜਿਹੀ ਵੱਡੀ ਹੈ, ਉਹ ਸਾਰੇ ਭਾਰਤ ਦੀ ਹੈ, ਪਰ ਇੱਥੇ ਪੰਜਾਬ ਸਰਕਾਰ ਆ। ਹਰਿਆਣਾ ਕੋਲੇ ਵੀ ਸੇਮ ਅਖਤਿਆਰ ਨੇ, ਇਹ ਨਹੀਂ ਗੱਲ ਕਿ ਪੰਜਾਬ ਕੋਲੇ ਘੱਟ ਆ ਜਾਂ ਹਰਿਆਣਾ ਕੋਲੇ ਵੱਧ ਨੇ। ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਸਾਰੇ ਕਾਸੇ ਨੂੰ ਕੈਪਚਰ ਕਰ ਚੁੱਕੇ ਨੇ ਤੇ ਹੁਣ ਉਹਨਾਂ ਦੀ ਚੱਲਦੀ ਹੈ। ਆਉਣ ਤੋਂ ਬਾਅਦ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ, ਇਹਨਾਂ ਤਬਦੀਲੀਆਂ ਤੋਂ ਇਹ ਇਸ਼ਾਰਾ ਹੀ ਹੈ ਕਿ ਹੁਣ ਉਹ ਆਪਾਂ ਲੰਘੇ ਦਿਨਾਂ ਤੋਂ ਖਬਰਾਂ ਵੀ ਕਰ ਰਹੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂਗੀ ਕਿ ਉਹਨਾਂ ਨੂੰ ਇਹ ਹੈ ਕਿ ਆਪਣੇ ਬੰਦੇ ਫਿੱਟ ਕੀਤੇ ਜਾਣ ਤੇ ਕੰਮਕਾਰ ਨੂੰ ਆਪਣੇ ਤਰੀਕੇ ਨਾਲ ਚਲਾਇਆ ਜਾਵੇ। ਹੁਣ ਇੱਥੇ ਦੋ ਚੀਜ਼ਾਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਚਲੋ ਪੰਜਾਬੀਆਂ ਨੇ ਬਹੁਮਤ ਦੇਤਾ, ਉਹ ਦੇਖ ਰਹੇ ਨੇ ਕਿ ਕੌਣ ਕੀ ਕਰ ਰਿਹਾ। ਲੋਕ ਐਡੇ ਕਮਲੇ ਵੀ ਨਹੀਂ ਹੁੰਦੇ। ਉਹਨਾਂ ਨੇ ਅਗਲੀ ਵਾਰੀ ਨੂੰ ਆਪਣੀ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਕਰ ਦੇਣਾ, ਕਿਉਂਕਿ 5 ਸਾਲਾਂ ਬਾਅਦ ਵਾਰੀ ਤਾਂ ਆਉਣੀ ਹੈ। ਸੱਤਾ ਇਹ ਤਾਂ ਹੈ ਨਹੀਂਗਾ ਕਿ ਕਿਸੇ ਦੇ ਵੀ ਮੰਜੇ ਦੇ ਪਾਵੇ ਨਾਲ ਬੱਧੀ ਵੀ ਹੈ, ਇਹਨੇ ਤਾਂ ਬਦਲ ਹੀ ਜਾਣਾ ਹੈ। ਔਰ ਰਾਜਿਆਂ ਤੋਂ ਮਹਾਰਾਜਿਆਂ ਤੋਂ ਬਦਲਦੀ ਆ ਰਹੀ ਹੈ ਤਾਂ ਫਿਰ 5 ਸਾਲਾਂ ਦੀ ਟੈਨਿਓਰ ਹੈ, 5 ਸਾਲਾਂ ਦਾ ਕਾਰਜਕਾਲ ਹੈ। ਔਰ ਜਿਹੜੀ ਦੂਜੀ ਗੱਲ ਹੈ,
ਉਹ ਇਹ ਹੈ ਕਿ ਪੰਜਾਬ ਦੇ ਵਿੱਚ ਅੰਦਰ ਖਾਤੇ ਇਹਨਾਂ ਦੇ MLAs ਦੇ ਵਿੱਚ ਵੀ ਘੁਸਰ-ਮੁਸਰ ਹੋ ਰਹੀ ਹੈ ਵੀ ਇਹ ਜੋ ਹੋ ਰਿਹਾ ਇਹ ਸਹੀ ਨਹੀਂ ਹੈ। ਹੁਣ ਆਈਏ ਆਪਾਂ ਭਗਵੰਤ ਮਾਨ ਤੇ। ਜਦੋਂ ਕੋਈ ਵੀ ਬੰਦਾ, ਚਾਹੇ ਉਹ ਭਗਵੰਤ ਮਾਨ ਆ, ਚਾਹੇ ਕੋਈ ਹੋਰ ਬੰਦਾ, ਉਹਦੇ ਸਾਹਮਣੇ ਕਿਸੇ ਸਿਸਟਮ ਦੇ ਵਿੱਚ ਅਨਿਆਂ, ਜ਼ਬਰ ਜਾਂ ਜਵਾਬਦੇਹੀ ਭੱਜ ਜਾਵੇ ਤੇ ਉਹ ਖੁਦ ਇਹਨਾਂ ਚੀਜ਼ਾਂ ਨੂੰ ਦੇਖ ਰਿਹਾ ਹੋਵੇ, ਤਾਂ ਫਿਰ ਜਦੋਂ ਉਹਦੇ ਨਾਲ ਇਹ ਵਾਪਰੂਗੀ ਤਾਂ ਉਦੋਂ ਉਹਦੇ ਲਈ ਕੌਣ ਖੜੇਗਾ? ਇੱਕ ਕਵਿਤਾ ਵੀ ਹੈ ਨਾ ਕਿ ਉਹ ਫਲਾਣ ਲਈ ਆਏ ਮੈਂ ਉਦੋਂ ਚੁੱਪ ਸੀਗਾ ਕਿਉਂਕਿ ਮੈਂ ਉਹ ਨਹੀਂ ਸੀਗਾ, ਉਹ ਫਲਾਣ ਲਈ ਆਏ ਮੈਂ ਉਦੋਂ ਚੁੱਪ ਸੀ ਕਿਉਂਕਿ ਮੈਂ ਉਹ ਨਹੀਂ ਸੀਗਾ, ਉਹ ਫਲਾਣ ਲਈ ਆਏ, ਫਿਰ ਜਦੋਂ ਮੇਰੇ ਲਈ ਆਏ ਤਾਂ ਮੇਰੇ ਲਈ ਕਹਿਣ ਲਈ ਕੋਈ ਨਹੀਂ ਬਚਿਆ। ਜਦੋਂ ਛੋਟੇਪਨ ਨੂੰ ਹਟਾ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪਾਰਟੀ ਚੰਗੀ ਹੈ ਜਾਂ ਕੋਈ ਪਾਰਟੀ ਮਾੜੀ ਹੈ, ਪਰ ਜੋ ਚੱਲ ਰਿਹਾ ਮੈਂ ਉਹਦੀ ਗੱਲ ਕਰ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬੰਦਾ ਸਹੀ ਹੈ ਜਾਂ ਕੋਈ ਗਲਤ ਆ। ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰੇ ਸਿਆਸਤਦਾਨਾਂ ਦਾ ਕਿਸ ਤਰ੍ਹਾਂ ਦੇ ਹੁੰਦੇ ਨੇ। ਪਰ ਜਦੋਂ ਛੋਟੇਪੁਰ ਤੇ ਇਹ ਇਲਜ਼ਾਮ ਲਾ ਕੇ ਉਹਨੂੰ ਕੱਢਿਆ ਗਿਆ ਕਿ ਬਈ ਤੁਸੀਂ ਟਿਕਟਾਂ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਹੋਰ ਗੱਲਾਂ ਦੇ ਵਿੱਚ ਤੁਸੀਂ 2 ਲੱਖ ਰੁਪਈਆ ਲਿਆ, ਉਸ ਤੋਂ ਬਾਅਦ ਦੱਸਿਆ ਨਹੀਂ ਗਿਆ ਕਿ ਉਹ 2 ਲੱਖ ਰੁਪਈਆ ਕਿੱਥੋਂ ਲਿਆ, ਕਿਵੇਂ ਲਿਆ ਜਾਂ ਕੀ ਸੀਗਾ, ਪਰ ਉਹਨਾਂ ਨੂੰ ਕੱਢ ਦਿੱਤਾ ਗਿਆ। ਉਦੋਂ ਆਪਾਂ ਚੁੱਪ ਰਹੇ। ਉਸ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਕੱਢਿਆ ਗਿਆ, ਗੁਰਪ੍ਰੀਤ ਘੁੱਗੀ ਨੂੰ ਔਰ ਡਾਕਟਰ ਧਰਮਵੀਰ ਗਾਂਧੀ ਨੂੰ। ਡਾਕਟਰ ਧਰਮਵੀਰ ਗਾਂਧੀ ਅੱਜ-ਕੱਲ੍ਹ ਕਾਂਗਰਸ ਦੀ ਟਿਕਟ ਦੇ ਉੱਤੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ। ਡਾਕਟਰ ਧਰਮਵੀਰ ਗਾਂਧੀ ਨੂੰ ਕਿਹਾ ਗਿਆ ਕਿ ਤੁਸੀਂ ਸਦਨ ਦੇ ਵਿੱਚ ਦਿੱਲੀ ਬਾਰੇ ਆਹ ਬੋਲੋ। ਉਹਨਾਂ ਕੋਲੇ ਪਰਚੀ ਲਿਆਂਦੀ ਗਈ ਜਦੋਂ ਉਹ ਸੈਸ਼ਨ ਨੂੰ ਅਟੈਂਡ ਕਰ ਰਹੇ ਸੀ, ਗੱਲਾਂ ਔਨ ਦੀ ਰਿਕਾਰਡ ਨੇ। ਤੁਸੀਂ ਡਾਕਟਰ ਧਰਮਵੀਰ ਗਾਂਧੀ ਜਿਉਂਦੇ ਜਾਗਦੇ ਬੈਠੇ ਨੇ, ਉਹਨਾਂ ਤੋਂ ਪੁੱਛ ਵੀ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦਾ ਮਿਲਵਰਤਨ ਵੀ ਹੋਊਗਾ ਇੱਥੇ ਕੈਲੀਫੋਰਨੀਆ ਦੇ ਵਿੱਚ। ਖਾਸ ਕਰਕੇ ਜਿਹੜੇ ਖੱਬੀ ਧਿਰਾਂ ਦੇ ਲੋਕ ਨੇ ਉਹਨਾਂ ਦਾ ਚੰਗਾ ਸਹਿਚਾਰ ਆ ਡਾਕਟਰ ਗਾਂਧੀ ਦੇ ਨਾਲ। ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦਿੱਲੀ ਬਾਰੇ ਬੋਲੋ, ਦਿੱਲੀ ਦੇ ਆ ਮਸਲੇ ਬਾਰੇ ਬੋਲੋ। ਡਾਕਟਰ ਧਰਮਵੀਰ ਗਾਂਧੀ ਨੇ ਉਹ ਪਰਚੀ ਪਾੜ ਕੇ ਸਿੱਟਤੀ। ਉਹ ਕਹਿੰਦੇ ਮੈਂ ਪੰਜਾਬ ਤੋਂ ਚੁਣਿਆ ਹੋਇਆ, ਮੈਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਮੈਨੂੰ ਜਿਹੜਾ ਟਾਈਮ ਮਿਲਦਾ ਮੈਂ ਪੰਜਾਬ ਦੇ ਲੋਕਾਂ ਲਈ ਬੋਲਣਾ ਚਾਹੁੰਦਾ ਔਰ ਪੰਜਾਬ ਦੇ ਲੋਕਾਂ ਲਈ ਮੇਰਾ ਬੋਲਣ ਦਾ ਹੱਕ ਆ। ਦਿੱਲੀ ਦੇ ਮਸਲੇ ਆ, ਤੁਸੀਂ ਆਪਣੇ ਪੱਧਰ ਤੇ ਵਿਚਾਰੋ। ਤੁਹਾਡੇ ਆਪਣੇ ਬੰਦੇ ਨੇ ਲੋਕ ਸਭਾ ਦੇ ਵਿੱਚ, ਜੇ ਲੋਕ ਸਭਾ ਦੇ ਵਿੱਚ ਹੈ ਨਹੀਂਗੇ, ਤੁਹਾਡੇ ਰਾਜ ਸਭਾ ਦੇ ਵਿੱਚ ਹੋਣਗੇ, ਤੁਸੀਂ ਸੜਕਾਂ ਮੱਲੋ, ਤੁਹਾਡੇ ਕੋਲੇ ਵਿਧਾਨ ਸਭਾ। ਉਹਨਾਂ ਨੇ ਠੋਕ ਕੇ ਜਵਾਬ ਦਿੱਤਾ। ਉਸ ਤੋਂ ਬਾਅਦ ਕੀ ਹੋਇਆ ਕਿ ਅਸਲ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਇਹ ਹਟਾ ਦਿੱਤਾ ਗਿਆ। HS ਫੂਲਕਾ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਤੁਸੀਂ ਇਨਸਾਫ ਕਰੋ ਜਾਂ ਤੁਸੀਂ ਆਹ ਗੱਲਾਂ ਮੰਨੋ, ਇਹਨਾਂ ਤੋਂ ਬਿਨਾਂ ਆਪਣਾ ਪਾਰ ਉਤਾਰਾ ਨਹੀਂ ਹੋਣਾ। ਉਹਨਾਂ ਨੂੰ ਹਟਾ ਦਿੱਤਾ ਗਿਆ। ਉਹਨਾਂ ਨੇ ਆਪਣੀ ਦਾਖੇ ਤੋਂ ਵਧਾਈਕੀ ਛੱਡਤੀ। ਉਹ ਚਲੇ ਗਏ ਨਾਰਾਜ਼ ਹੋ ਕੇ, ਔਰ ਨਾਰਾਜ਼ ਨਹੀਂ ਹੋਏ ਹੋਣੇ, ਉਹ ਅੰਦਰੋਂ ਟੁੱਟੇ ਵੀ ਹੋਣਗੇ। ਔਰ ਜਿੰਨੇ ਬੰਦਿਆਂ ਦੇ ਮੈਂ ਨਾਂ ਲਏ ਨੇ, ਚਾਹੇ ਗੁਰਪ੍ਰੀਤ ਘੁੱਗੀ ਹੈ, ਚਾਹੇ ਉਹ ਡਾਕਟਰ ਧਰਮਵੀਰ ਗਾਂਧੀ ਹੈ, ਚਾਹੇ ਉਹ ਸੁਖਪਾਲ ਖਹਿਰਾ ਨੇ, ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਹੈ, ਚਾਹੇ ਉਹ HS ਫੂਲਕਾ ਨੇ, ਆਪਾਂ ਉਹਨਾਂ ਦੀ ਪੋਲਿਟਿਕਸ ਦੇ ਨਾਲ ਸਹਿਮਤ ਨਹੀਂ ਗੇ, ਪਰ ਜਿਸ ਤਰੀਕਾਕਾਰ ਦੇ ਨਾਲ ਉਹ ਆਪਣੀ ਗੱਲ ਰੱਖ ਰਹੇ ਸੀਗੇ, ਉਹ ਤਰੀਕਾਕਾਰ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ। ਮਸਲਨ ਜੇ ਕੋਈ ਖਹਿਰਾ ਕਹਿ ਰਿਹਾ ਕਿ ਖੁਦ ਮੁਖਤਿਆਰੀ ਚਾਹੀਦੀ ਹੈ ਸਾਨੂੰ, ਤਾਂ ਗੱਲ ਕੋਈ ਰੱਦ ਕਰਨ ਵਾਲੀ ਥੋੜ੍ਹੋ ਹੈ। ਅੱਜ ਗੱਲ ਉੱਥੇ ਆ ਕੇ ਜਾ ਖੜਨੀ ਹੈ ਹੋਰ 20 ਦਿਨਾਂ ਨੂੰ, ਹੋਰ ਮਹੀਨੇ ਨੂੰ। ਜੇ ਕੋਈ ਬੰਦਾ ਕਹਿ ਰਿਹਾ ਕਿ ਟਿਕਟਾਂ ਇਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ, ਤੇ ਉਹ ਗੱਲ ਗਲਤ ਕਿਉਂ? ਤੁਹਾਡਾ ਹੀ ਪ੍ਰਧਾਨ ਆ ਨਾ, ਉਹ ਤੁਹਾਡਾ ਹੀ ਲਾਇਆ ਹੋਇਆ। ਪਰ ਉਦੋਂ ਅਸੀਂ ਚੁੱਪ ਰਹੇ ਸਾਰੇ ਮਾਮਲਿਆਂ ਦੇ ਉੱਤੇ, ਤਾਂ ਇਸ ਚੁੱਪ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ। ਜਦੋਂ ਹੱਲਾਸ਼ੇਰੀ ਮਿਲੀ ਤੇ ਅੱਜ ਉਹ ਗਵਰਨਮੈਂਟ ਕੈਪਚਰ ਕਰ ਰਹੇ ਨੇ। ਗਵਰਨਮੈਂਟ ਕੈਪਚਰ ਦਾ ਮਤਲਬ ਕੀ ਹੈ ਕਿ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਰੱਦੋ ਬਦਲ ਹੋ ਰਹੇ ਹੋਣ, ਫੇਰ ਬਦਲ ਹੋ ਰਹੇ ਹੋਣ, ਔਰ ਉਹ ਬੰਦੇ ਹਟਾਏ ਜਾ ਰਹੇ ਹੋਣ ਜਿਹੜੇ ਪਬਲਿਕ ਤੌਰ ਤੇ ਪ੍ਰਵਾਨਿਤ ਬੰਦੇ ਹੋਣ। ਉਹਨਾਂ ਦਾ ਜਿਹੜਾ ਓਂਕਾਰ ਦੇ ਬਾਰੇ ਆਪਾਂ ਪਹਿਲੇ ਹਿੱਸੇ ਦੇ ਵਿੱਚ ਵੀ ਗੱਲ ਕੀਤੀ, ਔਰ ਇਕੱਲੇ ਓਂਕਾਰ ਦੇ ਬਾਰੇ ਨਹੀਂ, ਹੋਰ ਵੀ ਜਿਹੜੇ ਲੋਕ ਸੀਗੇ ਉਹਨਾਂ ਦੇ ਬਾਰੇ, ਕਿਉਂਕਿ ਉਹ ਲੋਕਾਂ ਦੀ ਪਬਲਿਕ ਡੀਲਿੰਗ ਉਹਨਾਂ ਦੀ ਚੰਗੀ ਸੀ, ਪਬਲਿਕ ਦੇ ਨਾਲ ਡੀਲ ਉਹ ਚੰਗਾ ਕਰਦੇ ਸੀ। ਔਰ ਜਦੋਂ ਉਹਨਾਂ ਨੂੰ ਹਟਾਇਆ ਜਾ ਰਿਹਾ ਹੋਵੇ ਤੇ ਉੱਥੋਂ ਦਿੱਲੀੋਂ ਲਿਆ ਕੇ ਬੰਦੇ ਲਾਏ ਜਾ ਰਹੇ ਹੋਣ, ਤਾਂ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਨੂੰ ਪਤਾ ਨਹੀਂ ਲੱਗ ਰਿਹਾ? ਉਹ ਕੋਈ ਗਲੀਆਂ 'ਚ ਖੇਡਦੇ ਜਵਾਕ ਨੇ? ਉਹ ਸਟਾਇਰ ਕਰਦੇ ਰਹੇ ਨੇ। ਸਟਾਇਰਿਸਟ ਦਾ ਮਤਲਬ, ਤੰਜ਼ਕਰਤਾ ਦਾ ਮਤਲਬ ਕਿ ਉਹਨੂੰ ਆਮ ਬੰਦੇ ਨਾਲੋਂ ਜ਼ਿਆਦਾ ਪਤਾ ਹੈ, ਫੇਰ ਹੀ ਤੰਜ਼ ਹੁੰਦਾ ਨਾ। ਜਦੋਂ ਕੋਈ ਬੰਦੇ ਨੂੰ ਜਾਣਕਾਰੀ ਹੈ ਕਿਸੇ ਗੱਲ ਦੀ, ਔਰ ਜੇ ਉਹਦੇ ਤੇ ਸਟਾਇਰ ਕਰਨਾ, ਤਾਂ ਤੁਹਾਨੂੰ ਉਹਦੇ ਨਾਲ ਜ਼ਿਆਦਾ ਨੌਲੇਜ ਹੋਊਗੀ, ਉਸ ਚੀਜ਼ ਨੂੰ ਤੁਸੀਂ ਜ਼ਿਆਦਾ ਓਬਜ਼ਰਵ ਕਰਦੇ ਹੋ, ਤੁਹਾਡੇ ਕੋਲ ਜ਼ਿਆਦਾ ਸ਼ਬਦ ਨੇ, ਤੁਹਾਡੇ 'ਚ ਹੁਨਰ ਹੈ, ਤੁਹਾਡੇ 'ਚ ਕਲਾ ਹੈ। ਤਾਂ ਜਿਹੜੇ ਬੰਦੇ 'ਚ ਉਹ ਕਲਾ ਹੈ, ਜਿਹੜੇ ਬੰਦੇ 'ਚ ਉਹ ਹੁਨਰ ਹੈ, ਉਹ ਸਟਾਇਰਿਸਟ ਰਿਹਾ ਪਹਿਲਾਂ, ਕੀ ਤੁਹਾਨੂੰ ਲੱਗਦਾ ਕਿ ਉਹਨੂੰ ਪਤਾ ਨਹੀਂ ਲੱਗ ਰਿਹਾ? ਔਰ ਅਸੀਂ ਕਿਉਂ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਹਾਂ? ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਇਹ ਫੈਡਰਲਿਜ਼ਮ ਦੀ ਭਾਵਨਾ ਦੇ ਬਿਲਕੁਲ ਉਲਟ ਆ। ਕਿਸੇ ਖਿੱਤੇ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਕਿਸੇ ਵੀ ਪਾਰਟੀ ਨੂੰ, ਔਰ ਵੋਟਾਂ ਲੋਕਾਂ ਨੇ ਤਾਂ ਪਾਈਆਂ ਨੇ ਕਿਉਂਕਿ ਉਹਨਾਂ ਨੂੰ ਲੱਗਿਆ ਕੋਈ ਉਮੀਦ ਜਾਗੀ। ਅਸੀਂ ਲੋਕ ਰਾਏ ਨੂੰ ਰੱਦ ਨਹੀਂ ਕਰ ਸਕਦੇ ਇੱਥੇ ਬਹਿ ਕੇ। ਅਸੀਂ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਆਹ ਕੀਤਾ, ਤੁਸੀਂ ਉਹ ਕੀਤਾ। ਲੋਕਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਹੀ ਹੈ। ਉਹਨਾਂ ਕੋਲੇ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਹੁੰਦੇ ਨੇ, ਸਾਰੀਆਂ ਪਾਰਟੀਆਂ ਦੀ ਕਾਰਕਰਦਗੀ, ਉਹਨਾਂ ਨੇ ਜੋ ਤੈਅ ਕਰਨਾ ਕਰਨਾ ਹੀ ਹੈ।
ਜਨਤਾ ਜਨਾਰਦਨ ਹੈ। ਪਰ ਕਿਉਂਕਿ ਇਹ ਲੋਕ ਸਾਡੇ ਚੁਣੇ ਹੋਏ ਲੋਕ ਨੇ, ਸਾਡੇ ਲੋਕਾਂ ਦੇ ਚੁਣੇ ਹੋਏ ਲੋਕ ਨੇ, ਇਹਨਾਂ ਨੂੰ ਅਧਿਕਾਰ ਹੋਣਾ ਚਾਹੀਦਾ ਆਪਣੇ ਦਫ਼ਤਰ ਤੋਂ ਲੈ ਕੇ, ਆਪਣੀ ਸਰਕਾਰ ਤੋਂ ਲੈ ਕੇ, ਜੋ ਵੀ ਇਹ ਕਰਨਾ ਚਾਹੁਣ, ਜਿਸ ਤਰੀਕੇ ਨਾਲ ਵੀ ਕਰਨਾ ਚਾਹੁਣ। ਔਰ ਇਹ ਸੰਘੀ ਢਾਂਚੇ ਦੀ ਭਾਵਨਾ ਦੇ ਉਲਟ ਹੈ ਕਿ ਇੱਕ ਮੁੱਖ ਮੰਤਰੀ ਤੋਂ ਪਾਵਰਫੁਲ ਇੱਕ ਪਾਰਟੀ ਦਾ ਪ੍ਰਧਾਨ ਨਹੀਂ ਹੋ ਸਕਦਾ। ਪੰਜਾਬ ਦੇ ਜਦੋਂ ਢਾਂਚੇ ਦੀ ਗੱਲ ਆਉਂਦੀ ਆ, ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਗੱਲ ਆਉਂਦੀ ਆ, ਔਰ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਆ, ਪੰਜਾਬ ਦੀ ਮਸ਼ੀਨਰੀ ਦੀ ਗੱਲ ਆਉਂਦੀ ਹੈ, ਉਹਦਾ ਜਿਹੜਾ ਹੋਲੀ ਸੋਲੀ, ਉਹਦਾ ਜਿਹੜਾ ਮਾਲਕ ਅਸਲ ਦੇ ਵਿੱਚ ਉਹ ਪੰਜਾਬ ਦਾ ਮੁੱਖ ਮੰਤਰੀ ਹੈ, ਨਾ ਕਿ ਕੋਈ ਪਾਰਟੀ ਦਾ ਪ੍ਰਧਾਨ ਜਿਹੜਾ ਦਿੱਲੀ ਬੈਠਾ ਹੈ। ਸੋ ਉਸ ਢਾਂਚੇ ਨੂੰ ਚਲਾਉਣਾ ਉਸ ਬੰਦੇ ਦੇ ਸਿਰ ਤੇ ਹੈ। ਔਰ ਉਹ ਬੰਦੇ ਨੂੰ ਵੀ ਚਾਹੀਦਾ ਸੀ ਕਿ ਜਦੋਂ ਹੋਰਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਹੋ ਰਿਹਾ ਸੀਗਾ, ਉਦੋਂ ਆਪਣੀ ਆਵਾਜ਼ ਬੁਲੰਦ ਕਰਨੀ ਸੀ, ਨਾ ਕਿ ਤੁਸੀਂ ਚੁੱਪ ਰਹਿਣਾ ਸੀ। ਚੁੱਪ ਦਾ ਮਤਲਬ ਹਮੇਸ਼ਾ ਸਹਿਮਤੀ ਹੁੰਦੀ ਹੈ। ਅੱਜ ਤੁਹਾਡੇ ਯਾਰ ਮਿੱਤਰ ਵੀ ਉੱਥੋਂ ਤੋਰੇ ਜਾ ਰਹੇ ਨੇ ਔਰ ਤੁਸੀਂ ਫਿਰ ਵੀ ਚੁੱਪ ਹੋ। ਤੇ ਜੇ ਤੁਸੀਂ ਇੰਨੀਆਂ ਚੀਜ਼ਾਂ ਵਾਪਰਨ ਦੇ ਬਾਅਦ ਵੀ ਚੁੱਪ ਹੋ ਤਾਂ ਤੁਹਾਡੀ ਚੁੱਪ ਤੇ ਸਵਾਲ ਖੜੇ ਹੋਣਗੇ, ਅੱਜ ਨਹੀਂ ਕੱਲ ਨੂੰ ਨਹੀਂ ਪਰਸੋਂ। ਔਰ ਜੇਕਰ ਮੰਤਰੀਆਂ ਨੇ ਤਨਖਾਹ ਪੰਜਾਬ ਦੇ ਖਜ਼ਾਨੇ ਚੋਂ ਲੈਣੀ ਆ, ਜੇਕਰ ਬਿਊਰੋਕਰੇਸੀ ਨੇ ਤਨਖਾਹ ਪੰਜਾਬ ਦੇ ਖਜ਼ਾਨੇ ਚੋਂ ਲੈਣੀ ਆ, ਜੇਕਰ ਮੁੱਖ ਮੰਤਰੀ ਨੇ ਤਨਖਾਹ ਪੰਜਾਬ ਦੇ ਖਜ਼ਾਨੇ ਚੋਂ ਲੈਣੀ ਹੈ, ਤਾਂ ਉਹ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹੈ। ਉਹ ਠੀਕ ਆ, ਪਾਰਟੀ ਹਾਈਕਮਾਂਡ ਕਲਚਰ ਕਾਂਗਰਸ ਦੇ ਵਿੱਚ ਵੀ ਰਿਹਾ, ਆਪਾਂ ਦੇਖਦੇ ਹਾਂ। ਔਰ ਜਿਹੜੇ ਪਹਿਲਾਂ ਖੇਤਰੀ ਪਾਰਟੀ ਆਈ ਸੀ ਉਹ ਵੀ ਕਿੰਨਾ ਕੁ ਦਿੱਲੀ ਨਾਲ ਘੁਲ ਮਿਲ ਕੇ ਕੰਮ ਕਰਦੇ ਸੀ, ਆਪਾਂ ਨੂੰ ਪਤਾ ਹੀ ਹੈ। ਆਪਾਂ ਕੋਈ ਭੁੱਲੇ ਨਹੀਂ ਉਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਬਿੱਲਾਂ ਦੇ ਉੱਤੇ ਵੀ, ਕਿਸਾਨੀ ਕਾਨੂੰਨਾਂ ਨੂੰ ਵੀ ਸਹੀ ਕਹਿੰਦੇ ਰਹੇ ਕਿ ਕਿਤੇ ਸਾਡੀ ਚੌਧਰ ਨਾ ਚਲੀ ਜਾਵੇ, ਕਿਤੇ ਸਾਡੇ ਤੋਂ ਆ ਜਿਹੜਾ ਸਾਡੇ ਕੋਲ ਮਹਿਕਮਾ ਕੇਂਦਰੀ ਮੰਤਰੀ ਆ, ਇਹ ਸਾਡੇ ਤੋਂ ਵਾਪਸ ਨਾ ਚਲਾ ਜਾਵੇ। ਉਹ ਕਹਿੰਦੇ ਕਿ ਨਹੀਂ, ਬਿੱਲ ਜਾਇਜ਼ ਆ। ਬਾਅਦ ਚ ਲੋਕਾਂ ਨੇ ਜਦੋਂ ਧਰਨੇ ਲਾਏ, ਲੋਕ ਐਜੂਕੇਟ ਹੋ ਗਏ, ਲੋਕਾਂ ਨੇ ਪ੍ਰੋਟੈਸਟ ਕੀਤੇ, ਕੋਠੀ ਜਾ ਕੇ ਮੱਲ ਲਈ ਪਿੰਡ ਦੇ ਵਿੱਚ, ਲੰਘਣ ਨੂੰ ਥਾਂ ਨਹੀਂ ਨਿਕਲਿਆ, ਉਦੋਂ ਕਹਿੰਦੇ ਜੀ ਕਾਨੂੰਨ ਗਲਤ ਆ। ਸੋ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪਹਿਲਾਂ ਵਾਲੇ ਹੁਣੇ ਵਾਲੇ ਦਿੱਲੀ ਦਾ। ਔਰ ਜਿਹੜਾ ਪੰਜਾਬ ਦੀ ਤਸਵੀਰ ਆ, ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਜਿਹੜਾ ਪੰਜਾਬ ਦਾ ਬੰਦਾ ਹੈ ਉਹ ਦਿੱਲੀ ਨੂੰ ਕਦੇ ਵੀ ਪਸੰਦ ਨਹੀਂ ਕਰਦਾ। ਉਹ ਦਿੱਲੀ ਦੀ ਕਿਸੇ ਵੀ ਨਾ, ਉਹ ਜੇ ਦਿੱਲੀ ਮਰਜ਼ੀ ਥੋਪਦੀ ਹੈ ਤਾਂ ਵੀ, ਜੇ ਦਿੱਲੀ ਕੋਈ ਕਾਨੂੰਨ ਲੈ ਕੇ ਆਉਂਦੀ ਹੈ ਤਾਂ ਵੀ, ਉਹ ਦਿੱਲੀ ਨਾਲ ਵੈਸੇ ਉਹਦੀਆਂ ਸੁਰਾਂ ਵੱਖਰੀਆਂ ਨੇ। ਇਹ ਪਹਿਲਾਂ ਤੋਂ ਚੱਲਿਆ ਆ ਰਿਹਾ, ਕੋਈ ਹੁਣ ਨਹੀਂਗਾ। ਔਰ ਇਸੇ ਕਰਕੇ ਇਹਨਾਂ ਨੂੰ ਸਪੇਸ ਮਿਲੀ, ਇਸੇ ਕਰਕੇ ਇਹਨਾਂ ਨੂੰ ਥਾਂ ਮਿਲੀ, ਕਿਉਂਕਿ ਲੋਕਾਂ ਨੂੰ ਲੱਗਾ ਕਿ ਸ਼ਾਇਦ ਬਦਲਾਅ ਆਉਣਗੇ। ਪਰ ਇਹ ਉਸ ਤੋਂ ਵੀ ਅਗਲੇ ਲੈਵਲ ਦੀਆਂ ਗੱਲਾਂ ਜਾ ਰਹੀਆਂ ਨੇ। ਕੁਝ ਗੱਲਾਂ ਇੱਕ ਮੀਡੀਆ ਦੇ ਵਿੱਚ ਵਿਚਰਦੇ ਹੋਣ ਕਰਕੇ ਆਪਾਂ ਨੂੰ ਜ਼ਿਆਦਾ ਛੇਤੀ ਪਤਾ ਲੱਗਦੀਆਂ ਨੇ, ਪਬਲਿਕ ਦੇ ਵਿੱਚ ਬਾਅਦ ਚ ਆਉਂਦੀਆਂ ਨੇ। ਪਰ ਪਬਲਿਕ ਚ ਆਉਣ ਤੋਂ ਕਿਵੇਂ ਰਹਿਣਗੀਆਂ? ਜਿਹੜੀ ਪਾਰਟੀ ਨੇ ਪ੍ਰਚਾਰ ਹੀ ਸੋਸ਼ਲ ਮੀਡੀਆ ਤੇ ਕੀਤਾ ਹੋਵੇ, ਤੁਹਾਨੂੰ ਲੱਗਦਾ ਕਿ ਉਹਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਨਾ ਹੋਣਗੀਆਂ? ਅੱਜ ਜਿਹੜੇ ਲੋਕਾਂ ਤੋਂ ਅਸਤੀਫੇ ਲਏ ਜਾ ਰਹੇ ਨੇ, ਅੱਜ ਜਿਹੜੇ ਲੋਕਾਂ ਨੂੰ OSD ਨੂੰ ਤੋਰਿਆ ਜਾ ਰਿਹਾ, ਜਾਂ ਉਹਨਾਂ ਦੇ ਜਿਹੜੇ ਹੋਰ ਜਿੰਨੇ ਵੀ ਸਲਾਹਕਾਰ ਨੇ ਕੁਝ ਮਾਮਲਿਆਂ ਦੇ ਵਿੱਚ, ਉਹਨਾਂ ਦੇ ਜਿਹੜੇ ਕਰੀਬੀ ਨੇ, ਉਹਨਾਂ ਨੂੰ ਤੋਰਿਆ ਜਾ ਰਿਹਾ, ਤਾਂ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਨੂੰ ਪਤਾ ਨਹੀਂ ਹੈ? ਪਰ ਲੋਕਾਂ ਨੂੰ ਪਤਾ ਹੈ। ਔਰ ਸੋਸ਼ਲ ਮੀਡੀਆ ਤੇ ਲੈ ਕੇ ਆਮ ਪਿੰਡਾਂ ਦੇ ਵਿੱਚ ਵੀ ਚਰਚਾ ਚੱਲ ਰਹੀ ਹੈ ਕਿ ਇਸ ਟਾਈਮ ਚੰਡੀਗੜ੍ਹ ਦੇ ਸਿਆਸੀ ਗਲਿਆਰਿਆਂ ਦੇ ਵਿੱਚ, CM ਹਾਊਸ ਦੇ ਵਿੱਚ ਚੱਲ ਕੀ ਰਿਹਾ। ਪਿੰਡਾਂ ਦੇ ਵਿੱਚ ਵੀ ਲੋਕ ਇਹ ਚਰਚਾ ਕਰ ਰਹੇ ਨੇ, ਮੀਡੀਆ 'ਚ ਤਾਂ ਚਲੋ ਹੋਣੀ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਦੀ ਅਗਲੀ ਪੇਸ਼ਕਸ਼ ਲੈ ਕੇ ਕੁਝ ਹੀ ਮਿੰਟਾਂ ਦੇ ਵਿੱਚ ਹਾਜ਼ਰ ਹੋਵਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਅਮਰੀਕਾ ਦੀ ਇਕਨੋਮੀ, ਅਮਰੀਕਾ ਦੀ ਪੋਲਿਟਿਕਸ ਤੇ ਅਮਰੀਕਾ ਦੇ ਵਿੱਚ ਕੁਝ ਹੋਰ ਘਟਨਾਵਾਂ ਦੇ ਨਾਲ ਵਿਸ਼ਵ ਭਰ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇਹਦੇ ਬਾਰੇ ਤੁਹਾਨੂੰ ਤਾਜ਼ਾ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।